ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਹੋਰ ਆਲੇ ਦੁਆਲੇ ਕੀ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ 4159090503, ਖਾਲਸਾ ਇੰਸ਼ੋਰੈਂਸ ਏਜੰਸੀ 4082722500, ਗੁਰਦੀਪ ਸਿੰਘ ਪਿਰਦੀ ਕਲੋਵਾ, ਸਤਨਾਮ ਸਿੰਘ ਸ਼ੇਰਗਿੱਲ ਸਰਮਾ, ਮਨਜੀਤ ਸਿੰਘ ਦਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਰੇਸ਼ਮ ਸਿੰਘ ਨਿੱਜਰ ਜੁੱਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਦੀ ਬਹੁਤ ਮਿਹਰਬਾਨੀ। ਇਹ ਜਿਹੜਾ ਹੁਣ ਮੋਦੀ ਹੋਇਆ ਪ੍ਰਧਾਨ ਮੰਤਰੀ, ਉਸ ਫੇਰੀ ਦੇ ਉੱਤੇ ਵਿਵਾਦ ਆ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਤੇ ਕੇਂਦਰ ਨੇ ਜਾਂਚ ਕਮੇਟੀਆਂ ਬਣਾਈਆਂ। ਦੋ ਜਾਂਚ ਕਮੇਟੀਆਂ ਬਣੀਆਂ ਨੇ ਜੀ। ਇੱਕ ਤਾਂ ਪੰਜਾਬ ਦੇ ਵੱਲੋਂ ਬਣਾਈ ਗਈ ਆ ਤੇ ਦੂਜੀ ਸੈਂਟਰ ਦੇ ਵੱਲੋਂ ਬਣਾਈ ਗਈ ਆ। ਪੰਜਾਬ ਸਰਕਾਰ ਦੇ ਵੱਲੋਂ ਇੱਕ ਰਿਟਾਇਰਡ ਨੇ ਮਹਿਤਾਬ ਗਿੱਲ ਤੇ ਚੀਫ ਸੈਕਟਰੀ ਅਨੁਰਾਗ ਵਰਮਾ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ। 3 ਦਿਨਾਂ ਦੇ ਵਿੱਚ ਇਹ ਆਪਣੀ ਰਿਪੋਰਟ ਦੇਊਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਸੀਗੀ। ਇਹ ਰਿਪੋਰਟ ਕੱਲ ਸ਼ਾਮ ਤੱਕ ਭੇਜਣ ਲਈ ਕਿਹਾ ਗਿਆ ਸੀਗਾ, ਪਰ ਐਕਚੁਅਲੀ ਇਹ ਰਿਪੋਰਟ ਜਿਹੜੀ ਆ, ਇਹ ਜਿਹੜੀ 2 ਮੈਂਬਰੀ ਕਮੇਟੀ ਬਣੀ ਆ, ਇਹਦੇ 3 ਦਿਨ ਭਲਕੇ ਪੂਰੇ ਹੋਣਗੇ। ਭਲਕ ਤੱਕ ਇਹ ਰਿਪੋਰਟ ਜਿਹੜੀ ਆ ਉਹ ਸੈਂਟਰ ਦੀ ਸਰਕਾਰ ਨੂੰ ਪੇਸ਼ ਕੀਤੀ ਜਾਊਗੀ ਜਾਂ ਉਹਨੂੰ ਇਹ ਦਿੱਤੀ ਜਾਊਗੀ। ਪੰਜਾਬ ਸਰਕਾਰ ਦਾ ਇਹ ਕਹਿਣਾ ਕਿ ਉਹ 3 ਦਿਨਾਂ ਦੇ ਵਿੱਚ ਇਹ ਰਿਪੋਰਟ ਪੂਰੀ ਕਰਕੇ ਪਤਾ ਲਾਊਗਾ ਕਿ ਇਹਦੇ ਵਿੱਚ ਕਿੱਥੇ ਕੁਤਾਹੀ ਜਿਹੜੀ ਉਹ ਹੋਈ ਹੈ। ਪੰਜਾਬ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਦੇ ਵਿੱਚ ਸੂਬੇ ਦੇ ਡੀਜੀਪੀ ਸਣੇ ਕੁਝ ਪੁਲਿਸ ਅਧਿਕਾਰੀਆਂ ਨੂੰ ਸਵਾਲਾਂ ਦੀ ਸੂਚੀ ਭੇਜੀ ਗਈ ਹੈ ਕਿ ਉਹ ਫੌਰੀ ਤੌਰ ਦੇ ਉੱਤੇ ਇਹਨਾਂ ਸਵਾਲਾਂ ਦੇ ਜਵਾਬ ਦੇਣ, ਕਿਉਂਕਿ ਇਹ 2 ਮੈਂਬਰੀ ਜਿਹੜੀ ਕਮੇਟੀ ਆ ਉਹ ਪਤਾ ਲਾਉਣਾ ਚਾਹੁੰਦੀ ਆ ਕਿ ਕੀ ਕੋਈ ਮਿਸਕਮਿਊਨੀਕੇਸ਼ਨ ਕਿਸੇ ਜਗ੍ਹਾ ਦੇ ਉੱਤੇ ਹੋਇਆ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੀ ਜਿਹੜੀ ਸੁਰੱਖਿਆ ਦੇ ਵਿੱਚ ਜਿਹੜੀਆਂ ਕਹਿੰਦੇ ਨੇ ਕੋਈ ਖਾਮੀਆਂ ਕੋਈ ਰਹਿ ਗਈਆਂ, ਉਹਦੇ ਵਾਸਤੇ ਵੱਖਰੀ ਕਮੇਟੀ ਬਣਾਈ ਹੈ। ਕਮੇਟੀ ਦੀ ਅਗਵਾਈ ਜਿਹੜਾ ਸਕੱਤਰ ਸੁਰੱਖਿਆ ਸੁਧੀਰ ਸਕਸੈਨਾ ਕਰ ਰਿਹਾ, ਜਦੋਂ ਕਿ ਜਿਹੜੇ 2 ਮੈਂਬਰ ਨੇ ਉਹਨਾਂ ਦੇ ਵਿੱਚ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਜਿਹੜੇ ਡਾਇਰੈਕਟਰ ਨੇ ਬਲਵੀਰ ਸਿੰਘ ਤੇ IG SPG S ਸੁਰੇਸ਼ ਸ਼ਾਮਲ ਹੋਣਗੇ। ਸਰਕਾਰ ਨੇ ਕਮੇਟੀ ਨੂੰ ਆਪਣੀ ਰਿਪੋਰਟ ਛੇਤੀ ਤੋਂ ਛੇਤੀ ਦੇਣ ਦੀ ਸਲਾਹ ਦਿੱਤੀ ਹੈ। ਕੇਂਦਰੀ ਕੈਬਨਿਟ ਦੀ ਮੀਟਿੰਗ ਵੀ ਇਸ ਮੁੱਦੇ ਦੇ ਉੱਤੇ ਹੋਈ। 1 ਹਫ਼ਤੇ ਦੇ ਵਕਫੇ ਮਗਰੋਂ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ ਦੇ ਦੌਰਾਨ ਕਈ ਮੰਤਰੀਆਂ ਨੇ ਇਸ ਘਟਨਾਕ੍ਰਮ ਦੇ ਉੱਤੇ ਵੱਡਾ ਫਿਕਰ ਜ਼ਾਹਰ ਕੀਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰ ਦੀ ਸਰਕਾਰ SPG ਐਕਟ ਦੀ ਵਰਤੋਂ ਕਰਦਿਆਂ ਪੰਜਾਬ ਨਾਲ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਦਿੱਲੀ ਤਲਬ ਕਰ ਸਕਦੀ ਹੈ। SPG ਐਕਟ ਦੀ ਧਾਰਾ 14 ਦੇ ਤਹਿਤ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਸੂਬਾ ਸਰਕਾਰ SPG ਨੂੰ ਹਰ ਸੰਭਵ ਸਹਾਇਤਾ ਦੇਣ ਲਈ ਪਾਬੰਦ ਹੈ। ਕੇਂਦਰ ਦੀ ਸਰਕਾਰ ਨੇ ਦਸੰਬਰ 2020 ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੇ ਵੱਲੋਂ ਭਾਜਪਾ ਪ੍ਰਧਾਨ JP ਨੱਡਾ ਦੇ ਕਾਫਲੇ ਤੇ ਹੋਏ ਕਥਿਤ ਹਮਲੇ ਲਈ ਪੱਛਮੀ ਬੰਗਾਲ ਦੇ 3 IPS ਅਧਿਕਾਰੀਆਂ ਨੂੰ ਡੈਪੂਟੇਸ਼ਨ ਤੇ ਦਿੱਲੀ ਤਲਬ ਕੀਤਾ ਸੀ। ਹਾਲਾਂਕਿ ਮਮਤਾ ਬੈਨਰਜੀ ਸਰਕਾਰ ਨੇ 3 ਅਧਿਕਾਰੀਆਂ ਨੂੰ ਰਿਲੀਵ ਕਰਨ ਤੋਂ ਨਾ ਕਰ ਦਿੱਤੀ ਸੀ। ਗ੍ਰਹਿ ਮੰਤਰਾਲੇ ਨੇ ਉਦੋਂ ਮੁੱਖ ਮੰਤਰੀ ਤੇ DGP ਨੂੰ ਵੀ ਦਿੱਲੀ ਸੱਦਿਆ ਸੀ, ਪਰ ਇਹ ਦੋਵੇਂ ਗੈਰ ਹਾਜ਼ਰ ਰਹੇ ਸੀ। ਇਹਦੇ ਚ ਵੱਡਾ ਸਵਾਲ ਹੁਣ ਇਹ ਹੋਊਗਾ ਕਿ ਜੇ ਦਿੱਲੀ ਦੇ ਵਿੱਚ ਪੰਜਾਬ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਜਾਂਦਾ ਤਾਂ ਕੀ ਪੰਜਾਬ ਸਰਕਾਰ ਮਮਤਾ ਬੈਨਰਜੀ ਵਰਗਾ ਬੋਲਡ ਸਟੈਪ ਲੈਂਦੀ ਹੈ ਕਿ ਉਹਨਾਂ ਅਧਿਕਾਰੀਆਂ ਨੂੰ ਨਾ ਜਾਣ ਦੇਵੇ ਜਾਂ ਰਿਲੀਵ ਨਾ ਕਰਨ ਦੇਵੇ? ਜੇ ਮੁੱਖ ਮੰਤਰੀ ਨੂੰ ਸੱਦਿਆ ਜਾਂਦਾ ਤੇ ਮੁੱਖ ਮੰਤਰੀ ਕੁਝ ਜੁਰਤ ਦਿਖਾਉਣ ਕਿ ਨਾ ਉਹ ਜਾਣ। ਅਜੇ ਕੁਝ ਨਹੀਂ ਇਸ ਮਾਮਲੇ ਦੇ ਉੱਤੇ ਕਿਹਾ ਜਾ ਸਕਦਾ।
ਇਹ ਵੀ ਪਤਾ ਲੱਗਾ ਕਿ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਪਹਿਲਾ ਜਿਹੜਾ ਮੁੱਦਾ ਭਾਰੂ ਰਿਹਾ ਉਹ ਇਹ ਸੀ ਕਿ ਤੁਰੰਤ ਰਾਸ਼ਟਰਪਤੀ ਰਾਜ ਲਾ ਦਿੱਤਾ ਜਾਵੇ ਪੰਜਾਬ ਦੇ ਵਿੱਚ। ਰਾਸ਼ਟਰਪਤੀ ਨੂੰ ਮਿਲ ਵੀ ਆਏ ਪ੍ਰਧਾਨ ਮੰਤਰੀ, ਰਾਜਪਾਲ ਤੋਂ ਸਿਫਾਰਿਸ਼ ਤਾਂ ਕਰਵਾਉਣੀ ਕੋਈ ਏਡਾ ਔਖਾ ਕੰਮ ਹੀ ਨਹੀਂ, ਉਹਨਾਂ ਦਾ ਤਾਂ ਬੰਦਾ। ਪਰ ਇਹ ਕਿਹਾ ਜਾ ਰਿਹਾ ਕਿ ਸਰਕਾਰ ਇਸ ਮਾਮਲੇ ਦੇ ਉੱਤੇ ਇਸ ਮੰਤਰੀ ਮੰਡਲ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਉੱਠੇ ਸਵਾਲ ਕਰਕੇ ਰੁਕ ਗਈ ਕਿ ਜੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਇਆ ਜਾਂਦਾ ਤਾਂ ਉੱਥੇ ਮੁੱਖ ਮੰਤਰੀ ਦਲਿਤ ਭਾਈਚਾਰੇ ਦਾ ਇਹਦਾ ਇੰਪੈਕਟ 5 ਰਾਜਾਂ ਦੀਆਂ ਚੋਣਾਂ ਦੇ ਉੱਤੇ ਪਊਗਾ। ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਇਸ ਚੀਜ਼ ਨੂੰ ਅਪਣਾਊਗੀ ਕਿ ਦੇਖੋ ਅਸੀਂ ਇੱਕ ਸੂਬੇ ਦਾ ਮੁੱਖ ਮੰਤਰੀ ਦਲਿਤ ਲਾਇਆ ਸੀ, ਬਹਾਨਾ ਬਣਾ ਕੇ ਸਰਕਾਰ ਨੇ ਉਹਨੂੰ ਲਾ ਦਿੱਤਾ। ਜੀ ਬੜੀਆਂ ਸਿਆਸਤਾਂ ਹੋਣੀਆਂ ਜੀ ਹੁਣ ਤੇ ਅੱਗੇ ਫਿਰ ਪ੍ਰਧਾਨ ਮੰਤਰੀ ਹੋਣੇ ਉਸ ਦੀ ਸੁਰੱਖਿਆ ਮਾਮਲੇ ਤੇ ਸਿਆਸਤ ਸਿਖਰਾਂ ਤੇ ਪਹੁੰਚੀ ਹੋਈ ਹੈ। ਦੇਖੋ ਸਿਆਸਤ ਜਿਹੜੀ ਇਹ ਪੰਜਾਬ ਵਰਸਸ ਸੈਂਟਰ ਤਾਂ ਬਣੀ ਗਈ ਹੈ। ਭਾਰਤੀ ਜਨਤਾ ਪਾਰਟੀ ਇਸ ਸਾਰੇ ਮਸਲੇ ਨੂੰ ਪੰਜਾਬ ਵਰਸਸ ਮੁਲਕ ਬਣਾਉਣਾ ਚਾਹੁੰਦੀ ਹੈ ਔਰ ਇਸੇ ਕਰਕੇ ਇਹਨੂੰ ਬਹੁਤ ਵੱਡਾ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਜਿਹੜੀ ਫੋਟੋ ਤੁਸੀਂ ਸਾਰੇ ਵੇਖ ਰਹੇ ਹੋਗੇ, ਜਿਹੜੀ ਵਾਇਰਲ ਹੋਈ ਹੋਈ ਆ, ਜਿਹਦੇ ਵਿੱਚ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ, ਉਹਨਾਂ ਦੇ ਕਮਾਂਡੋ ਗੱਡੀ ਦੇ ਦੁਆਲੇ ਖੜੇ ਆ ਤੇ ਉਹ ਵਿੱਚ ਬੈਠੇ ਆ, ਉਹਨੂੰ ਜ਼ੂਮ ਕਰਕੇ ਚੈਨਲ ਵੀ ਦਿਖਾ ਰਹੇ ਆ। ਅਸੀਂ ਵੀ ਇੱਥੇ ਵਿਚਰਦੇ ਆ। ਪ੍ਰਧਾਨ ਮੰਤਰੀ ਦਾ ਕਾਫਲਾ ਛੱਡੋ, ਤੁਸੀਂ ਕਿਸੇ ਸੂਬੇ ਦੇ ਮੁੱਖ ਮੰਤਰੀ ਦਾ ਕਾਫਲਾ ਛੱਡੋ, ਪੰਜਾਬ ਦਾ ਕਿਸੇ ਮੰਤਰੀ ਦੇ ਕਾਫਲੇ ਦੇ ਮੂਹਰੇ ਵੀ ਉਹ ਜੇ ਕਿਤੇ ਉਹ ਖੜਾ ਤੁਸੀਂ ਫੋਟੋ ਨਹੀਂ ਖਿੱਚ ਸਕਦੇ, ਕੋਈ ਫੋਟੋ ਖਿੱਚਣ ਨਹੀਂ ਦਿੰਦਾ। ਐਡੀ ਨੇੜਿਓਂ ਫੋਟੋ ਐਸਪੀਜੀ ਕਮਾਂਡੋਜ਼ ਦੇ ਸਾਹਮਣੇ ਖਿੱਚਣੀ ਪੋਸੀਬਲ ਨਹੀਂ ਗੀ, ਆਮ ਬੰਦਾ ਉਹ ਫੋਟੋ ਨਹੀਂ ਖਿੱਚ ਸਕਦਾ। ਉੱਥੇ ਇਹ ਫੋਟੋ ਕਿਹਨੇ ਖਿੱਚੀ? ਇਹ ਕੌਣ ਪੱਤਰਕਾਰ ਸੀਗਾ ਜਿਹੜਾ ਉੱਥੇ ਪਹੁੰਚ ਗਿਆ, ਜਿਹਨੂੰ ਇਹ ਪਤਾ ਲੱਗ ਗਿਆ ਕਿ ਇੱਥੇ ਪ੍ਰਧਾਨ ਮੰਤਰੀ ਫਸੇ ਹੋਏ ਆ? ਇਹ ਸਭ ਤੋਂ ਵੱਡਾ ਸਵਾਲ ਇਸ ਵੇਲੇ ਹੋਣਾ ਚਾਹੀਦਾ, ਜਿਹੜਾ ਕਿ ਅਜੇ ਬਣਿਆ ਹੋਇਆ ਨਹੀਂਗਾ। ਜਿਹੜੇ ਕੇਂਦਰੀ ਹੈਗੇ ਨੇ ਭਾਜਪਾਈ ਆਗੂ, ਉਹ ਇਸ ਮਾਮਲੇ ਦੇ ਉੱਤੇ ਲਗਾਤਾਰ ਪੰਜਾਬ ਦੀ ਸਰਕਾਰ ਦੇ ਉੱਤੇ ਤੇ ਕਾਂਗਰਸ ਦੇ ਉੱਤੇ ਸਵਾਲ ਖੜੇ ਕਰ ਰਹੇ ਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੂੰ ਬਖਸ਼ਿਆ ਨਹੀਂ ਜਾਊਗਾ ਇਸ ਮਾਮਲੇ ਦੇ ਉੱਤੇ। ਜਿਹੜੇ ਕੇਂਦਰੀ ਮੰਤਰੀ ਨੇ ਉਹ ਤਾਂ ਇੱਥੋਂ ਤੱਕ ਕਹੀ ਜਾਂਦੇ ਆ ਕਿ ਅਸੀਂ ਬਹੁਤ ਸਖਤ ਸਟੈਂਡ ਇਸ ਮਾਮਲੇ ਦੇ ਉੱਤੇ ਲੈਣ ਵਾਲੇ ਆ। ਇਹ ਸਖਤ ਸਟੈਂਡ ਕੀ ਹੋ ਸਕਦਾ? ਇਹ ਰਾਸ਼ਟਰਪਤੀ ਰਾਜ ਵਰਗਾ ਮਾਮਲਾ ਹੋ ਸਕਦਾ ਕਿ ਇਸ ਪਾਸੇ ਵੱਲੋਂ ਗੱਲ ਤੁਰੇ। ਪਰ ਜੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਦਾ ਤੇ ਫਿਰ ਕਹਾਣੀ ਕਿੱਧਰ ਨੂੰ ਜਾਊਗੀ? ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੂਤਰ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਜਿਹੜਾ ਮੰਤਰੀ ਮੰਡਲ ਦੇ ਅੰਦਰ ਚੱਲੀ ਗੱਲ ਸੀ, ਉਹਨੇ ਇਹ ਤੈਅ ਕੀਤਾ ਕਿ ਰਾਸ਼ਟਰਪਤੀ ਰਾਜ ਨਾ ਲਾਇਆ ਜਾਵੇ। ਲਾਇਆ ਗਿਆ ਤੇ ਇਹਦਾ ਨੁਕਸਾਨ ਭਾਰਤੀ ਜਨਤਾ ਪਾਰਟੀ ਨੂੰ ਹੋਣਾ। ਅਸਲ ਦੇ ਵਿੱਚ ਜਿਹੜੀ ਸਮੱਸਿਆ ਹੈ, ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਨਿਕਲੇ ਨਾ, ਉਹਦੇ ਵਾਸਤੇ ਇਹ ਕੀਤਾ ਜਾ ਰਿਹਾ। ਜਦੋਂ ਪ੍ਰਧਾਨ ਮੰਤਰੀ ਹੋਰਾਂ ਨੇ ਇੱਥੇ ਬਿਆਨ ਦੇ ਕੇ ਉਹ ਗਏ ਨੇ ਬਠਿੰਡੇ ਤੋਂ ਕਿ ਆਪਣੇ ਮੁੱਖ ਮੰਤਰੀ ਨੂੰ ਕਹਿਣਾ ਧੰਨਵਾਦ, ਮੈਂ ਜਿਉਂਦਾ ਵਾਪਸ ਆ ਗਿਆ। ਇਸ ਬਿਆਨ ਦੇ ਉੱਤੇ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ, ਜਿਨ੍ਹਾਂ ਦੇ ਕੋਲੇ ਗ੍ਰਹਿ ਮੰਤਰਾਲਾ ਵੀ ਹੈ, ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਦੇਸ਼ ਭਗਤੀ ਤੇ ਉਂਗਲ ਚੁੱਕਣ ਵਾਲੇ ਵੇਖ ਲੈਣ ਕਿ ਅਜੇ ਵੀ ਅੱਜ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਮ੍ਰਿਤਕ ਦੇਹਾਂ ਤਿਰੰਗੇ ਦੇ ਵਿੱਚ ਲਪੇਟੀਆਂ ਆਉਂਦੀਆਂ ਨੇ। ਉਹਨਾਂ ਦਾ ਇਸ਼ਾਰਾ ਜਿਹੜੇ ਫੌਜੀ ਜਵਾਨਾਂ ਦੀ ਸ਼ਹਾਦਤ ਵੱਲ ਸੀਗਾ। ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਕੀਤੀ ਜਾ ਰਹੀ ਰੈਲੀ ਸੁਪਰ ਫਲॉप ਰੈਲੀ ਸੀਗੀ ਤੇ ਉਹਨਾਂ ਨੂੰ ਇਸ ਫਲॉप ਰੈਲੀ ਦੇ ਵਿੱਚੋਂ ਵਾਪਸ ਤਾਂ ਮੁੜਨਾ ਹੀ ਸੀ ਕਿਸੇ ਤਰੀਕੇ ਨਾਲ। ਹੁਣ ਬਹਾਨਾ ਕੀ ਬਣਾਉਂਦੇ? ਇਸ ਕਰਕੇ ਉਹ ਬਹਾਨਾ ਬਣਾ ਕੇ ਮੁੜ ਗਏ, ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ। ਚਰਨਜੀਤ ਚੰਨੀ ਨੇ ਵੱਖ-ਵੱਖ ਥਾਵਾਂ ਦੇ ਉੱਤੇ ਰੈਲੀਆਂ ਨੂੰ ਸੰਬੋਧਨ ਜਿਹੜਾ ਉਹ ਕੀਤਾ। ਗੱਲ ਜ਼ਰੂਰ ਹੈ ਕਿ ਚਰਨਜੀਤ ਚੰਨੀ ਇਹ ਗੱਲ ਕਹਿੰਦੇ ਸੀਗੇ ਜਿੱਦਣ ਇਹ ਸਾਰਾ ਕੁਝ ਹੋਇਆ
ਕਹਿੰਦੀ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਉਹ ਆ ਗਏ ਕਰੋਨਾ ਪੋਜ਼ਿਟਿਵ ਤੇ ਮੇਰੇ ਨਾਲ ਰਹਿੰਦੇ ਆ, ਇਸ ਕਰਕੇ ਮੈਂ ਰਿਸਕ ਲੈਣਾ ਠੀਕ ਨਹੀਂ ਸਮਝਿਆ, ਇਸ ਕਰਕੇ ਮੈਂ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਨਹੀਂ ਗਿਆ। ਉੱਥੇ ਡਿਪਟੀ ਮੁੱਖ ਮੰਤਰੀ ਭੇਜ ਦੇਣਾ ਚਾਹੀਦਾ ਸੀ, ਉਹ ਵੀ ਨਹੀਂ ਭੇਜਿਆ, ਭੇਜਤਾ ਉੱਥੇ ਫਾਈਨੈਂਸ ਮਿਨਿਸਟਰ। ਹੁਣ ਇਹ ਨਹੀਂ ਪਤਾ ਫਾਈਨੈਂਸ ਮਿਨਿਸਟਰ ਦਾ ਵਿਸ਼ਵਾਸ ਕੋਈ ਨਹੀਂ ਵੀ ਉੱਥੇ ਉਹ ਕੰਨ 'ਚ ਫੂਕ ਕੀ ਮਾਰ ਆਇਆ। ਜਿਹੜੇ ਜਦੋਂ ਬਾਅਦ ਦੇ ਵਿੱਚ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰੀ ਜਾਂਦੇ ਸੀ ਚੰਨੀ, ਜੇ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਪੋਜ਼ਿਟਿਵ ਆਏ ਆ ਜਿਹੜਾ ਉਹ ਕਹਿ ਰਹੇ ਆ, ਫਿਰ ਚੰਨੀ ਰਿਸਕ ਦੇ ਉੱਤੇ ਪੱਤਰਕਾਰਾਂ ਨੂੰ ਕਿਉਂ ਪਾ ਰਿਹਾ? ਇਸ ਤੋਂ ਇਲਾਵਾ ਕੱਲ ਚਰਨਜੀਤ ਚੰਨੀ ਹੋਰਾਂ ਨੇ ਮਾਛੀਵਾੜਾ, ਟਾਂਡਾ ਤੇ ਦਸੂਹਾ ਦੇ ਵਿੱਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਨਾ ਮਾਸਕ ਪਾਇਆ, ਨਾ ਕੋਈ ਸੋਸ਼ਲ ਡਿਸਟੈਂਸ ਜਿਹੜੀ ਉਹ ਰੱਖੀ। ਤੋ ਜੇ ਉਹਨਾਂ ਦੀ ਇਸ ਗੱਲ ਦੇ ਉੱਤੇ ਯਕੀਨ ਕਰ ਲਿਆ ਜਾਵੇ ਕਿ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਪੋਜ਼ਿਟਿਵ ਆਏ, ਇਸ ਕਰਕੇ ਉਹਨਾਂ ਨੇ ਉਹ ਨਹੀਂ ਗਏ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ, ਇਹ ਚੀਜ਼ਾਂ ਥੋੜੀਆਂ ਜਿਹੀਆਂ ਸ਼ੱਕ ਪੈਦਾ ਕਰਦੀਆਂ ਨੇ ਕਿ ਕਿਤੇ ਨਾ ਕਿਤੇ ਕਾਂਗਰਸ ਵੀ ਇਸ ਮਾਮਲੇ ਦੇ ਵਿੱਚ ਰਲੀ ਹੋਈ ਹੋ ਸਕਦੀ ਹੈ ਕਿ ਇਹ ਰੈਲੀ ਜਿਹੜੀ ਉਹ ਫਲਾਪ ਕੀਤੀ ਜਾਵੇ। ਜੇ ਮੁੱਖ ਮੰਤਰੀ ਉੱਥੇ ਪ੍ਰਧਾਨ ਮੰਤਰੀ ਨੂੰ ਮਿਲਣ ਪਹੁੰਚ ਵੀ ਜਾਂਦੇ ਤੇ ਸ਼ਾਇਦ ਹੋ ਸਕਦਾ ਸੀ ਕਿ ਇਸ ਮਾਮਲੇ ਨੂੰ ਇੰਨਾ ਤੂਲ ਫਿਰ ਭਾਰਤੀ ਜਨਤਾ ਪਾਰਟੀ ਨਾ ਦੇ ਸਕਦੀ। ਰਾਜਨਾਥ ਜਿਹੜੇ ਕਿ ਕੇਂਦਰ ਦੇ ਵਿੱਚ ਮੰਤਰੀ ਨੇ, ਰੱਖਿਆ ਮੰਤਰੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਇਹ ਕੁਤਾਹੀ ਹੋਈ ਆ ਸਿਕਿਉਰਿਟੀ ਦੇ ਵਿੱਚ, ਇਹਦੇ ਵਾਸਤੇ ਕਾਂਗਰਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਸ਼ਾਮ ਹੁੰਦੇ ਹੁੰਦੇ ਸੋਨੀਆ ਗਾਂਧੀ ਹੋਰਾਂ ਨੇ ਵੀ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਆ ਤੇ ਆਖਿਆ ਕਿ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਹੁੰਦੇ ਆ ਜਿਹਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਔਰ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ। ਇੱਕ ਨਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ IT ਵਿੰਗ ਹੈ ਉਹ ਵੱਡੇ ਰੂਪ ਦੇ ਵਿੱਚ ਚਲਾ ਰਿਹਾ ਹੈ, ਉਹ ਇਹਦੇ ਨਾਲ ਜੋੜ ਰਿਹਾ ਹੈ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਹੋਰਾਂ ਦੀ ਸੁਰੱਖਿਆ ਨੂੰ ਲੈ ਕੇ। ਸਵਾਲ ਇਹ ਆ ਕਿ ਉਹ ਉਦੋਂ ਹਮਲੇ ਹੋਏ ਸਨ, ਇਹਦੇ ਵਿੱਚ ਤਾਂ ਕੋਈ ਹਮਲਾ ਨਹੀਂ ਹੋਇਆ, ਕਿਸੇ ਦੇ ਉੱਤੇ ਇੱਕ ਢੀਮ ਤੱਕ ਨਹੀਂ ਮਾਰੀ ਗਈ। ਜਿਹੜੇ ਕਿਸਾਨ ਰਾਹ ਰੋਕੀ ਬੈਠੇ ਸਨ ਉਹ ਬਹੁਤ ਦੂਰ ਸਨ, ਜਿੱਥੇ ਕਾਰਾਂ ਰੁਕੀਆਂ ਕਈ ਕਿਲੋਮੀਟਰ ਦੂਰ, ਉਹ ਤਾਂ ਭੱਜ ਕੇ ਵੀ ਆਉਣਾ ਚਾਹੁੰਦੇ ਤੋਂ ਆ ਨਹੀਂ ਸੀ ਸਕਦੇ, ਇੰਨੀ ਦੂਰ ਸਨ ਉਹ। ਪਰ ਉਹਨਾਂ ਨੇ ਆਉਣਾ ਵੀ ਨਹੀਂ ਸੀ ਕਿਉਂਕਿ ਉਹ ਇਹ ਕਹੀ ਜਾਂਦੇ ਸਾਨੂੰ ਤਾਂ ਇਹੀ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਨੇ ਇਸ ਰਾਹ ਥਾਣੀ ਲੰਘਣਾ, ਅਸੀਂ ਤਾਂ ਪ੍ਰਧਾਨ ਮੰਤਰੀ ਦਾ ਰਾਹ ਰੋਕਿਆ ਹੀ ਨਹੀਂ। ਜਿਹੜੇ ਉਸ ਏਰੀਏ ਦੇ ਵਿੱਚ ਸਰਗਰਮ ਕਿਸਾਨ ਜਥੇਬੰਦੀ ਆ ਉਹ ਕਹਿੰਦੇ ਅਸੀਂ ਤਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਸੀ, ਸਾਨੂੰ ਪੁਲਿਸ ਨੇ ਉੱਥੇ ਰੋਕ ਲਿਆ, ਇਹ ਆਖਿਆ ਕਿ ਤੁਸੀਂ ਰੈਲੀ 'ਚ ਖਲਲ ਪਾਉਣ ਜਾ ਰਹੇ ਹੋ। ਉਹ ਕਹਿੰਦੇ ਅਸੀਂ ਉਹਨਾਂ ਨੂੰ ਬਥੇਰਾ ਸਮਝਾਇਆ ਵੀ ਅਸੀਂ ਰੈਲੀ ਦੇ ਵਿੱਚ ਕੋਈ ਖਲਲ ਨਹੀਂ ਪਾਉਣਾ, ਨਾ ਜਥੇਬੰਦੀ ਦਾ ਕੋਈ ਏਦਾਂ ਦਾ ਪ੍ਰੋਗਰਾਮ ਹੈ, ਅਸੀਂ ਤਾਂ ਜਾਣਾ ਸਿਰਫ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰਨ। ਉਹ ਕਹਿੰਦੇ ਸਾਨੂੰ ਜਦੋਂ ਰੋਕ ਲਿਆ ਤੇ ਅਸੀਂ ਉੱਥੇ ਧਰਨਾ ਲਾ ਕੇ ਬਹਿ ਗਏ, ਸਾਨੂੰ ਕੀ ਪਤਾ ਸੀਗਾ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਹੈਲੀਕਾਪਟਰ ਛੱਡ ਕੇ ਸੜਕੀ ਰਸਤੇ ਇਸੇ ਰਾਹ ਦੇ ਥਾਣੀ ਆਉਣਾ। ਸੋ ਇਸ ਮਾਮਲੇ ਦੇ ਉੱਤੇ ਸਿਆਸਤ ਜਿਹੜੀ ਹੈ ਨਾ, ਉਹ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਇੱਕ ਤਾਂ ਪੰਜਾਬ ਵਰਸਸ ਸੈਂਟਰ ਚੱਲ ਰਹੀ ਹੈ, ਸੈਂਟਰ ਜਿਹੜਾ ਉਹ ਇਹਨੂੰ ਭਾਰਤ ਵਰਸਸ ਪੰਜਾਬ ਬਣਾਉਣਾ ਚਾਹੁੰਦਾ, ਕਿਉਂਕਿ ਇਹ ਭੁੱਲਣਾ ਨਹੀਂ ਚਾਹੀਦਾ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਧਰਤੀ ਹਿੱਲਦੀ ਹੈ, ਇਸ ਗੱਲ ਨੂੰ ਕੋਈ ਨਹੀਂ ਭੁੱਲਿਆ। ਤੇ ਇਸ ਇੱਕ ਲਾਈਨ ਨੇ ਪੂਰੇ ਮੁਲਕ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਸਿਰਜ ਦਿੱਤਾ ਸੀਗਾ ਮਾਹੌਲ ਕਿ ਸੀਟਾਂ ਇੰਨੀਆਂ ਕਾਂਗਰਸ ਨੂੰ ਆ ਗਈਆਂ ਕਿ ਮੁੜ ਕੇ ਅੱਗੇ ਪਿੱਛੇ ਕਦੀ ਵੀ ਉਹਨੂੰ ਇੰਨੀਆਂ ਸੀਟਾਂ ਨਾ ਪਹਿਲਾਂ ਆਈਆਂ ਸੀ ਨਾ ਕਦੇ ਬਾਅਦ ਦੇ ਵਿੱਚ ਆਈਆਂ। ਪੰਜਾਬ ਨੂੰ ਜਿਹੜਾ ਉਹ ਵਿਲਨ ਬਣਾ ਕੇ ਪੇਸ਼ ਕਰਕੇ ਸਿਆਸਤ ਕਰਨ ਦੇ ਯਤਨ ਕੀਤੇ ਜਾ ਰਿਹਾ। ਹੁਣ ਜਿਹੜੀ ਇਸ ਵੇਲੇ ਇੱਥੇ ਕਾਬਜ਼ ਧਿਰ ਹੈ ਇਹਦੇ ਉੱਤੇ ਬਹੁਤ ਜ਼ਿੰਮੇਵਾਰੀ ਹੈ ਇਹ ਕਿ ਪੰਜਾਬ ਦਾ ਕੇਸ ਕਿਹੜੇ ਤਰੀਕੇ ਦੇ ਨਾਲ ਪੇਸ਼ ਕਰਦੇ ਆ। ਇਦਾਂ ਹੀ ਨਾ ਹੋਵੇ ਜਿੱਦਾਂ ਪਹਿਲੇ ਹੈਂਡਲ ਕੀਤੇ ਸੀਗੇ, ਕੋਈ ਗਿਆ ਹੀ ਨਾ ਅੱਗੇ। ਲਖੀਮਪੁਰ ਖੀਰੀ ਦੀ ਜੇ ਗੱਲ ਕਰਦੇ ਆ ਤੇ 12 ਕਿਸਾਨਾਂ ਨੂੰ ਸੰਮਨ ਜਾਰੀ ਹੋਇਆ। ਇਹ ਲਖੀਮਪੁਰ ਖੀਰੀ ਹਿੰਸਾ ਕੇਸ ਹੈ ਜਿਹਦੇ ਵਿੱਚ ਕਾਊਂਟਰ ਪਰਚਾ ਹੋਇਆ ਹੈ, ਕਿਉਂਕਿ ਤਾਂ ਉੱਥੇ ਕਿਸਾਨਾਂ ਦੇ ਉੱਤੇ ਜਿਨ੍ਹਾਂ ਤੇ ਜੀਪ ਚੜਾਤੀ ਸੀ 4 ਕਿਸਾਨ ਤੇ ਇੱਕ ਪੱਤਰਕਾਰ ਦਰੜ ਦਿੱਤੇ ਸੀ। ਬਾਅਦ ਦੇ ਵਿੱਚ ਭੜਕੀ ਹੋਈ ਭੀੜ ਨੇ
3 ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸੀਗੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀਗਾ। ਜਿਹੜੀ ਸਿੱਟ ਹੈ ਉਹਨੇ 3 ਭਾਜਪਾ ਵਰਕਰਾਂ ਨੂੰ ਕੁੱਟ-ਕੁੱਟ ਕੇ ਮਾਰਨ ਦੇ ਨਾਲ ਜੁੜੇ ਕੇਸ ਦੇ ਵਿੱਚ 12 ਕਿਸਾਨਾਂ ਨੂੰ ਸੰਮਣ ਜਾਰੀ ਕੀਤੇ ਆ। ਇਹਦੇ ਵਿੱਚੋਂ ਬਹੁਤੇ ਕਿਸਾਨ ਪਹਿਲਾਂ ਹੀ ਆਖ ਚੁੱਕੇ ਆ ਕਿ ਉਹ 3 ਅਕਤੂਬਰ ਨੂੰ ਘਟਨਾ ਵਾਲੀ ਜਗ੍ਹਾ ਦੇ ਉੱਤੇ ਮੌਜੂਦ ਸੀ, ਪਰ ਉਹਨਾਂ ਦਾ ਇਸ ਹਮਲੇ ਦੇ ਨਾਲ ਕੋਈ ਲਾਗਾ ਦੇਗਾ ਨਹੀਂ। ਔਰ ਉਹਨਾਂ ਨੇ ਇਹ ਵੀ ਮਾਫ ਕਰਨਾ, ਇਹ ਵੀ ਗੱਲ ਜਿਹੜੀ ਅੱਜ ਕਹੀ ਆ ਕਿ ਕਿਸਾਨਾਂ ਦੇ ਖਿਲਾਫ ਹੁੱਲੜਬਾਜ਼ੀ ਤੇ ਜਾਣਬੁੱਝ ਕੇ ਇਹ ਦੋਸ਼ ਜਿਹੜੇ ਉਹ ਲਗਾਏ ਜਾ ਰਹੇ ਆ। ਅਸਲ ਦੇ ਵਿੱਚ ਜਿਹੜੀ ਉੱਤਰ ਪ੍ਰਦੇਸ਼ ਦੀ ਪੁਲਿਸ ਹੈ ਉਹ ਹੁਣ ਇਸ ਮਾਮਲੇ ਦੇ ਉੱਤੇ ਪ੍ਰੈਸ਼ਰ ਬਣਾਉਣਾ ਚਾਹੁੰਦੀ ਹੈ ਕਿਸਾਨਾਂ ਦੇ ਉੱਤੇ। ਕਿਸਾਨ ਜਥੇਬੰਦੀਆਂ ਨੂੰ ਇਹ ਅੱਜ ਵੀ ਸਮਝਣ ਦੀ ਲੋੜ ਹੈ ਕਿ ਜੇ ਸੰਯੁਕਤ ਕਿਸਾਨ ਮੋਰਚਾ ਕਮਜ਼ੋਰ ਹੋਇਆ ਤਾਂ ਇਹਦਾ ਸਿੱਧਾ ਅਸਰ ਲਖੀਮਪੁਰ ਖੀਰੀ ਕੇਸ ਨਹੀਂ ਬਲਕਿ ਕਿਸਾਨਾਂ ਦੇ ਉੱਤੇ ਜਿਹੜੇ ਦਰਜ ਮਾਮਲੇ ਨੇ ਉਹਨਾਂ ਸਾਰਿਆਂ ਦੇ ਉੱਤੇ ਪੈਣਾ। ਜਿਹੜੇ ਚੋਣਾਂ ਲੜਨ ਦੀ ਕਾਹਲ ਦੇ ਵਿੱਚ ਬੈਠੇ ਆ ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਅਜੇ ਵੀ ਕਿਸਾਨਾਂ ਦੇ ਉੱਤੋਂ ਕੇਸ ਵਾਪਸ ਨਹੀਂ ਹੋਏ, ਚਾਹੇ ਉਹ ਪੰਜਾਬ ਹੈ, ਚਾਹੇ ਹਰਿਆਣਾ, ਚਾਹੇ ਉੱਤਰ ਪ੍ਰਦੇਸ਼ ਹੈ। ਐਮਐਸਪੀ ਵਾਲੇ ਮੁੱਦੇ ਦੇ ਉੱਤੇ ਅਜੇ ਤੱਕ ਕੋਈ ਕਮੇਟੀ ਬਣੀ ਨਹੀਂ। ਜਦੋਂ ਇਹ ਮਸਲੇ ਹੱਲ ਹੋ ਜਾਂਦੇ ਆ, ਜਦੋਂ ਸਾਲ ਤੋਂ ਉੱਪਰ ਤਕਰੀਬਨ ਸਰਹੱਦਾਂ ਤੇ ਬਹਿ ਕੇ ਐਡਾ ਵੱਡਾ ਮੋਰਚਾ ਜਿੱਤਿਆ ਤੇ ਐਡੀ ਕਾਹਲੀ ਚੋਣਾਂ ਵਾਲੇ ਮਾਮਲੇ 'ਚ ਨਹੀਂ ਕਰਨੀ ਚਾਹੀਦੀ। ਇਹਦਾ ਲਾਹਾ ਸਿੱਧਾ ਇਹਨਾਂ ਸੂਬਿਆਂ ਦੀਆਂ ਸਰਕਾਰਾਂ ਲੈਣਗੀਆਂ। ਉਹ ਕਿਸੇ ਤਰੀਕੇ ਨਾਲ ਚਾਹੁੰਦੀਆਂ ਨੇ ਕਿ ਸੰਯੁਕਤ ਕਿਸਾਨ ਮੋਰਚਾ ਫਟ ਜਾਵੇ। ਫਟੇ ਹੋਏ ਸੰਯੁਕਤ ਕਿਸਾਨ ਮੋਰਚੇ ਕੋਲੇ ਇੰਨੀ ਪਾਵਰ ਨਹੀਂ ਰਹੂਗੀ ਕਿ ਉਹ ਸਰਕਾਰਾਂ ਦੇ ਉੱਤੇ ਮੁੜ ਕੇ ਉਹੋ ਜਿਹਾ ਦਬਾਅ ਬਣਾ ਸਕੇ। ਜਿਹੜੀ ਇਹ ਸਿੱਟ ਹੈ ਉਹਨੇ ਜਿਹੜੇ ਇਹ ਜਾਰੀ ਕੀਤੇ ਨੇ ਸੰਮਣ, ਵੱਖ-ਵੱਖ ਇਸ ਤਰ੍ਹਾਂ ਦੀਆਂ ਧਾਰਾਵਾਂ ਨੇ, ਇਹ ਜ਼ਮਾਨਤ ਵਾਲੀਆਂ ਨੇ, ਮਤਲਬ ਕਿ ਗੈਰ ਜ਼ਮਾਨਤੀ ਵਾਰੰਟ ਨਹੀਂ ਗੇ। ਇਹਦੇ ਵਿੱਚ CRPC ਦੀ ਧਾਰਾ 41 ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰੀ ਤੋਂ ਛੋਟ ਦਿੰਦਿਆਂ ਜਾਣ ਦਾ ਦਿੱਤਾ ਸੀ। ਹੁਣ ਤੱਕ ਇਸ ਮਾਮਲੇ ਦੇ ਵਿੱਚ 7 ਕਿਸਾਨ ਗ੍ਰਿਫਤਾਰ ਹੋ ਚੁੱਕੇ ਆ। ਸਿੱਟ ਦੇ ਵੱਲੋਂ ਕੁਝ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਿੱਟ ਮੈਂਬਰ ਇਹ ਕਹਿੰਦਾ ਹੈ ਕਿ ਅਸੀਂ ਘਟਨਾ ਵਾਲੇ ਦਿਨ ਮੌਕੇ ਤੇ ਮੌਜੂਦ ਤੇ ਹਜੂਮ ਦੇ ਵਿੱਚ ਸ਼ਾਮਲ ਕੁਝ ਕਿਸਾਨਾਂ ਨੂੰ ਬਿਆਨ ਦਰਜ ਕਰਾਉਣ ਲਈ ਸੰਮਣ ਕੀਤਾ ਸੀਗਾ। ਇਹਨਾਂ ਵਿੱਚੋਂ ਕੁਝ ਤਾਂ ਪਹਿਲਾਂ ਪੇਸ਼ ਹੋ ਚੁੱਕੇ ਆ, ਪਰ ਕਿਸੇ ਨੂੰ ਵੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਜਿਹੜੇ ਇਹਨਾਂ ਕਿਸਾਨਾਂ ਦੀ ਪੈਰਵਾਈ ਕਰ ਰਹੇ ਵਕੀਲ ਨੇ ਹਰਜੀਤ ਸਿੰਘ, ਉਹਦਾ ਇਹ ਕਹਿਣਾ ਕਿ ਇਦੋਂ ਪਹਿਲਾਂ ਕੁਝ ਕਿਸਾਨ ਜਿਹੜੇ ਕਿ ਹਜੂਮ ਦੇ ਵਿੱਚ ਸ਼ਾਮਲ ਸਨ ਉਹਨਾਂ ਨੂੰ ਨਰਮ ਧਾਰਾਵਾਂ ਤਹਿਤ ਸੰਮਣ ਜਾਰੀ ਕੀਤਾ ਗਿਆ ਸੀਗਾ, ਪਰ ਇਹਨਾਂ ਕਿਸਾਨਾਂ ਦੀ ਹਿੰਸਾ ਦੇ ਵਿੱਚ ਕੋਈ ਭੂਮਿਕਾ ਨਹੀਂ ਸੀ। ਜਿਨ੍ਹਾਂ ਕਿਸਾਨਾਂ ਨੂੰ ਹੁਣ ਸੰਮਣ ਮਿਲੇ ਆ ਉਹ ਕਿਸਾਨਾਂ ਦੇ ਕਤਲਾਂ ਵਿੱਚ ਗਵਾਹ ਨੇ। 4 ਕਿਸਾਨਾਂ ਤੇ ਜਿਹੜੇ ਇੱਕ ਉੱਥੋਂ ਦਾ ਲੋਕਲ ਪੱਤਰਕਾਰ ਸੀ ਉਹਨੂੰ ਜੀਪ ਦੇ ਹੇਠ ਦਰੜਨ ਦੇ ਦੋਸ਼ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ, ਟੈਨੀ ਦੇ ਪੁੱਤ ਆਸ਼ੀਸ਼ ਮਿਸ਼ਰਾ ਸਣੇ 14 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਜਿਹੜਾ ਪਿਛਲੇ ਦਿਨੀ ਚਲਾਨ ਪੇਸ਼ ਹੋਇਆ ਆਸ਼ੀਸ਼ ਮਿਸ਼ਰਾ ਦੇ ਖਿਲਾਫ, ਉਹ ਬੜੀਆਂ ਉਸ ਚਲਾਨ ਦੇ ਵਿੱਚ 5000 ਸਫ਼ਿਆਂ ਦਾ ਚਲਾਨ ਹੈ। ਸਖਤ ਧਾਰਾਵਾਂ, ਕਤਲ, ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਇਹਦੇ ਵਿੱਚ ਲਾਈਆਂ ਗਈਆਂ ਨੇ। ਕਿਤੇ ਨਾ ਕਿਤੇ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਟੈਨੀ, ਉਹ ਪ੍ਰੈਸ਼ਰ ਤਾਂ ਲਗਾਤਾਰ ਬਣਾਇਆ ਹੋਇਆ। ਤੁਸੀਂ ਇਸ ਪ੍ਰੈਸ਼ਰ ਦਾ ਅੰਦਾਜ਼ਾ ਇੱਥੋਂ ਵੀ ਲਾ ਸਕਦੇ ਹੋ। ਨਾ ਉਹਨੇ ਖੁਦ ਅਸਤੀਫਾ ਦਿੱਤਾ, ਨਾ ਸਰਕਾਰ ਨੇ ਉਹਨੂੰ ਲਾਂਭੇ ਕੀਤਾ, ਕਿਉਂਕਿ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਇਹ ਸਮਝਦੀ ਆ ਕਿ ਉਹਦੇ ਤੋਂ ਬਿਨਾਂ ਉਹਦਾ ਤਾਂ ਗੁਜ਼ਾਰਾ ਨਹੀਂ, ਕਿਉਂਕਿ ਜਿਹੜੇ ਸਮਾਜ ਚੋਂ ਉਹ ਆਉਂਦਾ ਉਹਦੀਆਂ ਵੋਟਾਂ ਦੇ ਉੱਤੇ ਟੇਕ ਰੱਖੀ ਹੋਈ ਆ ਭਾਰਤੀ ਜਨਤਾ ਪਾਰਟੀ ਨੇ। ਇਸ ਕਰਕੇ ਉਹਨੂੰ ਲਾਂਭੇ ਨਹੀਂ ਕੀਤਾ ਜਾ ਰਿਹਾ। ਉਹ ਅੱਜ ਵੀ ਪਾਵਰਫੁਲ ਹੈ ਤੇ ਉਹ ਸ਼ਰੇਆਮ ਇਹ ਗੱਲ ਕਹਿੰਦਾ ਜਿਹੜੀ ਵੀਡੀਓ ਦੇ ਵਿੱਚ ਕਿ ਤੁਸੀਂ ਮੈਨੂੰ ਜਾਣਦੇ ਨਹੀਂ, ਮੇਰਾ ਪਿਛੋਕੜ ਕੀ ਹੈ। ਸ਼ਾਇਦ ਉਸ ਪਿਛੋਕੜ ਤੋਂ ਹੀ ਡਰਦੇ ਨੇ। ਉਹ ਹੁਣ ਪ੍ਰੈਸ਼ਰ ਪਵਾ ਕੇ ਸਿੱਟ ਦੇ ਰਾਹੀਂ ਕਿਸਾਨਾਂ ਨੂੰ ਪ੍ਰੈਸ਼ਰਾਈਜ਼ ਕਰਨ ਦੇ ਚੱਕਰ ਦੇ ਵਿੱਚ ਹੈ ਕਿ ਜਿਹੜੇ ਗਵਾਹ ਨੇ ਇਹਦੇ ਵਿੱਚ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ
ਮੁਕਰਾਇਆ ਜਾ ਸਕੇ, ਇਹੀ ਰਾਹ ਉਹਦੇ ਕੋਲੇ ਬਚਦਾ। ਜੀ, ਤੇ ਅੱਗੇ ਹਾਈ ਕੋਰਟ ਨੇ ਡੇਰਾ ਮੁਖੀ ਨੂੰ ਪ੍ਰੋਡਕਸ਼ਨ ਪਲਾਂਟ ਤੇ ਲਿਆਉਣ ਦੀ ਮੰਗ ਠੁਕਰਾ ਦਿੱਤੀ। ਦੇਖੋ, ਇਸ ਵੇਲੇ ਚਾਹੇ ਪੰਜਾਬ ਦੇ ਵਿੱਚ ਡਰੱਗ ਦਾ ਮਾਮਲਾ, ਚਾਹੇ ਬੇਅਦਬੀ ਵਾਲਾ ਮਾਮਲਾ, ਨੇ ਵੱਡੇ ਮੁੱਦੇ ਸੀ, ਉਹ ਦੱਬਣ ਦੇ ਚੱਕਰ ਦੇ ਵਿੱਚ ਆ ਜੋ ਕੁਝ ਹੋਇਆ ਪ੍ਰਧਾਨ ਮੰਤਰੀ ਦੀ ਫੇਰੀ ਵਾਲਾ, ਉਸ ਤੋਂ ਬਾਅਦ ਤਾਂ ਇੱਥੇ ਸਭ ਕੁਝ ਹੀ ਬਦਲ ਗਿਆ। ਇਹ ਵੀ ਲੋਕਾਂ ਦੇ ਵਾਸਤੇ ਦੀ ਖਬਰ ਦੇ ਵਿੱਚ ਉਤਸੁਕਤਾ ਨਹੀਂ ਰਹੀ ਵੀ 10 ਤਰੀਕ ਨੂੰ ਕੀ ਬਣੂਗਾ ਵਿਕਰਮ ਮਜੀਠੀਏ ਵਾਲੇ ਕੇਸ ਦਾ, ਉਹਦੀ ਜ਼ਮਾਨਤ ਹੋਊਗੀ ਕਿ ਨਹੀਂ ਹੋਊਗੀ, ਉਹ ਕਿੱਥੇ ਆ, ਪੁਲਿਸ ਉਹਨੂੰ ਫੜ ਰਹੀ ਆ ਨਹੀਂ ਫੜ ਰਹੀ, ਬਿਲਕੁਲ ਵੀ ਲੋਕਾਂ ਦੇ ਚਿੱਤ ਚੋਂ ਹੀ ਵਿਸਰ ਗਿਆ। ਲੋਕਾਂ ਦੇ ਚੇਤਿਆਂ ਚੋਂ ਲਗਭਗ ਇਹ ਵੀ ਵਿਸਰ ਗਿਆ ਕਿ ਜਿਹੜੇ ਬੇਅਦਬੀ ਵਾਲੇ ਮਾਮਲੇ ਸੀ ਉਹਦੇ ਵਿੱਚ ਫਰਦਰ ਉਹ ਕੀ ਚੱਲ ਰਿਹਾ ਜੀ। ਸਰਕਾਰ ਜਿਹੜੀ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਸੀ ਕਿ ਇੱਕ ਵਾਰੀ ਉਹਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਜਾਵੇ ਤੇ ਲਿਆ ਕੇ ਉਤੋਂ ਪੁੱਛਗਿੱਛ ਕੀਤੀ ਜਾਵੇ, ਜਿਹਦਾ ਲਾਹਾ ਉਹ ਵੋਟਾਂ ਦੇ ਵਿੱਚ ਲੈ ਸਕੇ। ਮੇਨ ਤਾਂ ਇਹ ਹੈ, ਕਿਉਂਕਿ ਜੇ ਇਦਾਂ ਦੀ ਗੱਲ ਕਰਨੀ ਹੁੰਦੀ, ਇਹ ਉਹਦੇ ਵਿੱਚ ਸੁਹਿਰਦ ਹੁੰਦੇ, ਤੇ ਜਦੋਂ ਦੀ ਸਰਕਾਰ ਬਣੀ ਸੀ ਕਾਂਗਰਸ ਦੀ, ਉਦੋਂ ਇਹ ਕੀਤਾ ਜਾ ਸਕਦਾ ਸੀ। ਜਦੋਂ ਕਾਂਗਰਸ ਇਹ ਕਹਿ ਸਕਦੀ ਹੈ ਕਿ ਉਦੋਂ ਅਜੇ ਡੇਰੇ 'ਚ ਜਾਣਾ ਉਹਦੇ ਲਈ ਬੜਾ ਔਖਾ ਸੀ। ਜਦੋਂ ਉਹਦੀ ਪੰਚਕੂਲਾ ਦੀ ਅਦਾਲਤ ਦੇ ਵਿੱਚ ਉਹਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਸੀਗਾ ਰੇਪ ਵਾਲੇ ਮਾਮਲੇ 'ਚ, ਉਦੋਂ ਬਾਅਦ ਕਿਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਹੁੰਦੀਆਂ ਤੇ ਹੋ ਸਕਦਾ ਸੀਗਾ ਕਿ ਉਸ ਵੇਲੇ ਇਹ ਜਾਂਚ ਕਿਸੇ ਤਣ ਪੱਤਣ ਲੱਗ ਜਾਂਦੀ। ਕੈਪਟਨ ਅਮਰਿੰਦਰ ਸਿੰਘ ਹੋਰੀ ਤਾਂ ਫਾਈਲਾਂ ਦੇ ਉੱਤੇ ਬੈਠੇ ਰਹੇ ਨਾ ਸਾਰੀਆਂ ਦੇ, ਤੇ ਹੁਣ ਜਿਹੜੀ ਸਰਕਾਰ ਹੈ ਉਹ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਕਾਂਗਰਸ ਦੀ ਸਰਕਾਰ ਬਹੁਤ ਇਸ ਮਾਮਲੇ ਦੇ ਉੱਤੇ ਕੰਮ ਕਰ ਰਹੀ ਹੈ, ਬੜੀ ਗਰਮਜੋਸ਼ੀ ਨਾਲ ਕੰਮ ਕਰ ਰਹੀ ਹੈ। ਇਹਨਾਂ ਦਿਨਾਂ ਦੇ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਬਹੁਤਾ ਕੁਝ ਹੋ ਨਹੀਂ ਸਕਣਾ। ਇਸ ਕਰਕੇ ਨਹੀਂ ਹੋ ਸਕਣਾ ਕਿ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਵਾਲੀ ਜਿਹੜੀ ਉਹ ਗੱਲ ਬਣੀ ਹੋਈ ਆ। ਤੁਸੀਂ 5 ਸਾਲ ਤਾਂ ਲਗਭਗ ਕੱਢ ਦਿੱਤੇ, ਹੁਣ ਤੁਸੀਂ ਭੱਜੇ ਫਿਰ ਰਹੇ ਹੋ ਕਦੀ ਇੱਕ ਅਦਾਲਤ ਕਦੀ ਦੂਜੀ ਅਦਾਲਤ ਦੇ ਉੱਤੇ ਕਿ ਕੁਛ ਨਾ ਕੁਛ ਵੱਡਾ ਕਰਕੇ ਵੱਡੀਆਂ ਖਬਰਾਂ ਬਣਾਈਆਂ ਜਾ ਸਕਣ। ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਸੀਗੀ ਸਿੱਟ ਨੇ ਕਿ ਅਸੀਂ ਉਹਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਸੁਨਾਰੀਆ ਜੇਲ੍ਹ ਚੋਂ ਲਿਆਉਣਾ ਚਾਹੁੰਦੇ ਆ, ਕਿਉਂਕਿ ਉਹਦੀ ਅਸੀਂ ਜਿਹੜੀ ਪੁੱਛਗਿੱਛ ਕੀਤੀ ਆ ਉਹਦੇ ਵਿੱਚ ਉਹ ਸਵਾਲਾਂ ਦੇ ਜਵਾਬ ਨਹੀਂ ਦੇ ਰਿਹਾ, ਅਸੀਂ ਉਹਨੂੰ ਇੰਟਰੋਗੇਟ ਕਰਨਾ ਚਾਹੁੰਦੇ ਆ। ਅਦਾਲਤ ਨੇ ਇਹ ਗੱਲ ਜਿਹੜੀ ਕਹੀ ਸੀਗੀ ਕਿ ਸੁਰੱਖਿਆ ਦੇ ਪੱਖੋਂ ਇਹ ਪੋਸੀਬਲ ਨਹੀਂ ਹੋ ਸਕੂਗਾ, ਪੰਜਾਬ ਦੀ ਕਿਸੇ ਅਦਾਲਤ ਦੇ ਵਿੱਚ ਪੇਸ਼ ਕਰਨਾ ਖਤਰੇ ਤੋਂ ਖਾਲੀ ਨਹੀਂ ਹੋਊਗਾ, ਇਹ ਗੱਲ ਹਾਈ ਕੋਰਟ ਨੇ ਆਖੀ ਹੈ। ਹਾਈ ਕੋਰਟ ਦੇ ਜਸਟਿਸ ਅਰਵਿੰਦ ਸਾਂਗਵਾਨ ਨੇ ਆਪਣੇ ਹੁਕਮਾਂ ਦੇ ਵਿੱਚ ਇਹ ਕਿਹਾ ਕਿ ਸੀਬੀਆਈ ਅਦਾਲਤ ਨੇ ਜਦੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਸੀ ਤਾਂ ਉਦੋਂ ਵੀ ਵੱਡੇ ਇਕੱਠ ਇੱਥੇ ਪੰਚਕੂਲੇ ਦੇ ਵਿੱਚ ਹੋ ਗਏ ਸੀਗੇ ਔਰ ਵੱਡੇ ਪੱਧਰ ਦੇ ਉੱਤੇ ਗੜਬੜ ਹੋਈ ਸੀ। ਅਦਾਲਤ ਨੇ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਵੱਲੋਂ ਡੇਰਾ ਮੁਖੀ ਖਿਲਾਫ ਜਾਰੀ ਪ੍ਰੋਡਕਸ਼ਨ ਵਾਰੰਟਾਂ ਦੇ ਉੱਤੇ 21 ਅਪ੍ਰੈਲ 2022 ਤੱਕ ਰੋਕ ਲਾਤੀ ਔਰ ਸਿੱਟ ਨੂੰ ਇਹ ਕਿਹਾ ਕਿ ਜੇ ਉਹ ਬੇਅਦਬੀ ਕਾਂਡ ਸੰਬੰਧੀ ਡੇਰਾ ਮੁਖੀ ਤੋਂ ਕੋਈ ਵੀ ਪੁੱਛ ਪੜਤਾਲ ਕਰਨਾ ਚਾਹੁੰਦੀ ਆ, ਸੁਨਾਰੀਆ ਜੇਲ੍ਹ ਜਾ ਕੇ ਕਰ ਸਕਦੀ ਹੈ। 21 ਅਪ੍ਰੈਲ 2022 ਤੱਕ ਇਹਦੀ ਫਰਦਰ ਡੇਟ ਪਾਉਣੀ, ਇਹਦਾ ਮਤਲਬ ਇਹ ਕਿ ਇਹ ਕੰਮ ਨਿਬੜ ਲਿਆ। ਇਸ ਮਸਲੇ ਦੇ ਉੱਤੇ ਹੁਣ ਜਿਹੜਾ ਉਹ ਜਿਹੜੀ ਸਿੱਟ ਹੈ ਉਹਦੇ ਤੋਂ ਬਹੁਤਾ ਕੁਝ ਕੀਤਾ ਨਹੀਂ ਜਾ ਸਕਣਾ। ਸਿਰਫ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਪੁੱਛਗਿੱਛ ਕਰਨ ਨੂੰ ਲੈ ਕੇ ਉਹ ਛੱਡ ਕੇ ਗੱਲ ਉਹਦੇ ਵਿੱਚੋਂ ਕੀ ਨਿਕਲਦਾ ਪੁੱਛਗਿੱਛ ਕਰਨ ਤੇ ਕੁਝ ਨਹੀਂ ਕਿਹਾ ਜਾ ਸਕਦਾ। ਡੇਰਾ ਮੁਖੀ ਨੇ 28 ਅਕਤੂਬਰ 21 ਨੂੰ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕੀਤੀ ਸੀਗੀ ਔਰ ਪ੍ਰੋਡਕਸ਼ਨ ਵਾਰੰਟ ਰੱਦ ਕਰਨ ਦੀ ਮੰਗ ਕੀਤੀ ਸੀ। ਬੇਸ਼ੱਕ ਇਹ ਰੱਦ ਨਹੀਂ ਕੀਤਾ ਗਿਆ, ਇਹ ਹੁਣ ਰੱਦ ਵਰਗਾ ਹੀ ਹੈ। ਜਦੋਂ ਨਵੀਂ ਸਰਕਾਰ ਆ ਜਾਊਗੀ ਕਿਸੇ ਨੇ ਪੁੱਛਣਾ ਇਹਨਾਂ ਕੇਸਾਂ ਨੂੰ, ਔਰ ਜਿਵੇਂ ਪਿਛਲੀ ਸਰਕਾਰ ਨੇ ਨਹੀਂ ਸੀ ਪੁੱਛਿਆ। ਕਿਹੜੀ ਸਰਕਾਰ ਆਉਂਦੀ ਆ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਦੂਜੀ ਟਿੱਪਣੀ ਜਿਹੜੀ ਇਹਦੇ ਵਿੱਚ ਹਾਈ ਕੋਰਟ ਨੇ ਇਹ ਵੱਡੀ ਕੀਤੀ
ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਤਾਂ ਤੁਹਾਡੇ ਤੋਂ ਕੀਤੀ ਨਹੀਂ ਗਈ ਤੇ ਡੇਰਾ ਮੁਖੀ ਨੂੰ ਲਿਆ ਕੇ ਤੁਸੀਂ ਉਹਦੀ ਸੁਰੱਖਿਆ ਕਿਵੇਂ ਕਰ ਲੋਗੇ? ਕਿਉਂਕਿ ਹਾਈ ਕੋਰਟ ਦੇ ਵਿੱਚ ਹਲਫੀਆ ਬਿਆਨ ਦੇ ਵਿੱਚ ਸਿੱਟ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਹੈਲੀਕਾਪਟਰ ਦਾ ਪ੍ਰਬੰਧ ਕੀਤਾ, 3200 ਪੁਲਿਸ ਕਰਮਚਾਰੀਆਂ ਨੂੰ ਡੇਰਾ ਮੁਖੀ ਦੀ ਸੁਰੱਖਿਆ ਲਈ ਤਿਆਰ ਰਹਿਣ ਦੇ ਵਾਸਤੇ ਕਿਹਾ, ਜੈਮਰ ਤੇ ਬੁਲਟ ਪ੍ਰੂਫ ਗੱਡੀਆਂ ਦਾ ਵੀ ਇੰਤਜ਼ਾਮ ਕੀਤਾ ਗਿਆ। ਹਾਈ ਕੋਰਟ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਸੂਬਾ ਸਰਕਾਰ ਤਾਂ ਪਹਿਲਾਂ ਹੀ ਆਰਥਿਕ ਸੰਕਟ ਦੇ ਵਿੱਚ ਘਿਰੀ ਹੋਈ ਹੈ, ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਪਾ ਕੇ ਡੇਰਾ ਮੁਖੀ ਦੀ ਪੇਸ਼ੀ ਨੂੰ ਹੋਰ ਬੋਝ ਨਹੀਂ ਬਣਨ ਦਿੱਤਾ ਜਾਊਗਾ। ਦੇਖਿਆ ਜਾਵੇ ਤਾਂ ਇਹ ਫੈਸਲਾ ਸਹੀ ਆ ਪੰਜਾਬ ਹਰਿਆਣਾ ਹਾਈ ਕੋਰਟ ਦਾ। ਹੋ ਸਕਦਾ ਕਿਸੇ ਨੂੰ ਇਹ ਗੱਲ ਚੁਭਵੀਂ ਲੱਗੇ, ਪਰ ਇਹ ਸਹੀ ਹੈ। ਜੇ ਤੁਸੀਂ ਇਨਵੈਸਟੀਗੇਸ਼ਨ ਕਰਕੇ ਇਸ ਮਾਮਲੇ ਦੇ ਵਿੱਚੋਂ ਕੁਝ ਕੱਢਣਾ ਚਾਹੁੰਦੇ ਹੋ ਤੇ ਤੁਸੀਂ ਕੱਢ ਚੁੱਕੇ ਹੁੰਦੇ ਹੁਣ ਨੂੰ। ਜੇ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚੋਂ ਉਹਦੇ ਤੋਂ ਸਵਾਲ ਕਰਕੇ ਨਹੀਂ ਕੁਝ ਕੱਢ ਸਕੇ ਤੇ ਕਮਜ਼ੋਰੀ ਤੁਹਾਡੀ ਆ। ਉਹ ਇਸ ਕਰਕੇ ਵੀ ਆ ਕਿ ਸਿੱਧੇ ਪਾਸੇ ਨੂੰ ਤਾਂ ਤੁਰਦੇ ਨਹੀਂ ਤੁਸੀਂ। ਬੇਅਦਬੀ ਵਾਲੀਆਂ ਘਟਨਾਵਾਂ ਦੇ ਮਾਮਲੇ 'ਚ ਹੀ ਜਾਂਚ ਕਰਨੀ ਹੈ ਨਾ, ਕਿਉਂ ਨਹੀਂ ਇਸ ਪਾਸੇ ਵੱਲ ਨੂੰ ਤੁਰਿਆ ਜਾ ਰਿਹਾ ਕਿ ਬੇਅਦਬੀ ਘਟਨਾਵਾਂ ਦਾ ਪਿਛੋਕੜ ਕੀ ਆ। ਜੇ ਤੁਸੀਂ ਜਿੰਨੀ ਦੇਰ ਤੱਕ ਪਿਛੋਕੜ ਦੇ ਉੱਤੇ ਨਹੀਂ ਜਾਂਦੇ ਉਨੀ ਦੇਰ ਤੱਕ ਤੁਹਾਨੂੰ ਸਵਾਲ ਨਹੀਂ ਮਿਲਣੇ, ਸਵਾਲਾਂ ਦੇ ਜਵਾਬ ਨਹੀਂ ਮਿਲਣੇ। ਜਿਹੜੀ ਇਹਨਾਂ ਨੇ ਡੇਰੇ ਦੇ ਵਿੱਚ ਬਣਾਈ ਹੋਈ ਆ ਕਮੇਟੀ, ਜਿਹੜੀ ਕਿ ਰਾਜਸੀ ਵਿੰਗ ਹੈ, ਜਿੰਨੀ ਦੇਰ ਤੱਕ ਤੁਸੀਂ ਰਾਜਸੀ ਵਿੰਗ ਦੇ ਮੁਖੀ ਤੋਂ ਪੁੱਛਗਿੱਛ ਨਹੀਂ ਕਰਦੇ, ਜਿਹੜੀ ਇਹਨੇ ਜਾਮੇ ਇਨਸਾਨ ਬਣਾਉਣ ਵੇਲੇ ਪੋਸ਼ਾਕ ਪਾਈ ਸੀ, ਉਸ ਮਾਮਲੇ ਨੂੰ ਫਰਦਰ ਨਹੀਂ ਘੋਖਦੇ, ਇਹ ਨਹੀਂ ਪਤਾ ਕਰਦੇ ਕਿ ਉਹ ਮਾਮਲਾ ਵਾਪਸ ਕਿਉਂ ਲਿਆ ਗਿਆ ਸੀ, ਬਿਨਾਂ ਮੰਗੇ ਮੁਆਫੀ ਕਿਉਂ ਦਿੱਤੀ ਗਈ ਸੀ, ਉਸ ਮੁਆਫੀ ਨੂੰ ਜਾਇਜ਼ ਠਹਿਰਾਉਣ ਦੇ ਵਾਸਤੇ 90 ਲੱਖ ਰੁਪਏ ਦੇ ਇਸ਼ਤਿਹਾਰ ਕਿਉਂ ਦਿੱਤੇ ਗਏ ਸੀ। ਸਵਾਲ ਤਾਂ ਤੁਹਾਡੇ ਸਾਹਮਣੇ ਬਿਲਕੁਲ ਕਲੀਅਰ ਸਪਸ਼ਟ ਪਏ ਨੇ। ਤੁਸੀਂ ਤੁਰੇ ਫਿਰਦੇ ਹੋ ਕਿ ਅਸੀਂ ਹੈਲੀਕਾਪਟਰ ਦੇ ਉੱਤੇ ਉਹਨੂੰ ਜਿਹੜਾ ਉਹ ਲੈ ਆਵਾਂਗੇ। ਇਹ ਮਹਿਜ਼ ਸਿਆਸੀ ਲਾਹਾ ਲੈਣ ਦੇ ਯਤਨ ਨੇ ਔਰ ਹੋਰ ਰੌਲ ਘਚੌਲਾ ਪਾਉਣ ਦੇ ਯਤਨ ਨੇ। ਵਿੱਚੋਂ ਇਹਦੇ ਕੁਝ ਬਹੁਤਾ ਨਿਕਲਣਾ ਨਹੀਂ ਗਿਆ। ਆਖਰੀ ਗੱਲ ਵੋਟਾਂ ਤੇ ਹੀ ਖੜਦੀ ਆ। ਤੇ ਅੱਗੇ ਤੁਸੀਂ ਕਿਸਾਨ ਮੋਰਚੇ ਵਾਲਿਆਂ ਦੀ ਗੱਲ ਕੀਤੀ ਸੀ ਕਿ ਉਹ ਇਲੈਕਸ਼ਨ ਲੜਨੇ ਦੇ ਲਈ ਕਾਹਲੇ ਆ। ਵਾਕਿਆ ਹੀ ਰੋਲਦੂ ਸਿੰਘ ਦਾ ਵੀ ਦਾਅਵਾ ਆ ਕਿ ਸੰਯੁਕਤ ਸਮਾਜ ਮੋਰਚਾ ਇਕੱਲਿਆਂ ਹੀ ਚੋਣ ਲੜੂਗਾ। ਕੋ ਇਹ ਰੁਲਦੂ ਸਿੰਘ ਮਾਨਸਾ ਨੇ ਇਹ ਗੱਲ ਕਹੀ ਆ ਕਿ ਜਿਹੜਾ ਸੰਯੁਕਤ ਸਮਾਜ ਮੋਰਚਾ ਇਹਨਾਂ ਨੇ ਬਣਾਇਆ ਉਹ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਹਲਕਿਆਂ ਤੋਂ ਕੱਲਿਆਂ ਚੋਣ ਲੜੂਗਾ। ਉਮੀਦਵਾਰਾਂ ਦਾ ਐਲਾਨ ਕਹਿੰਦੇ ਅਗਲੇ ਕੁਝ ਦਿਨਾਂ ਦੇ ਵਿੱਚ ਕਰ ਦਿੱਤਾ ਜਾਊਗਾ। ਇਹ ਵੀ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਊਗਾ, ਜਿਹਦੀ ਤਿਆਰੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਰੁਲਦੂ ਸਿੰਘ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਰਾਜੇਵਾਲ ਤੇ ਕੇਜਰੀਵਾਲ ਦੀਆਂ ਮੀਟਿੰਗਾਂ ਸੰਬੰਧੀ ਕਨਸੂਆਂ ਚੱਲ ਰਹੀਆਂ ਨੇ, ਪਰ ਉਹਨਾਂ ਨੇ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੀ ਸੰਭਾਵਨਾ ਲਗਭਗ ਸਮਾਪਤ ਹੋ ਗਈ, ਖਤਮ ਹੋ ਗਈ ਹੈ। ਉਹਨਾਂ ਨੇ ਇਹ ਗੱਲ ਕਹੀ ਕਿ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਕਾਂਗਰਸ, ਭਾਜਪਾ, ਅਕਾਲੀ ਦਲ, ਬਾਦਲ ਨਾਲ ਕੋਈ ਚੋਣ ਸਮਝੌਤਾ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ 34 ਰਿਜ਼ਰਵ ਸੀਟਾਂ ਦੇ ਉੱਤੇ ਮਜ਼ਦੂਰ ਧਿਰਾਂ ਦੇ ਵਿੱਚੋਂ ਉਮੀਦਵਾਰ ਉਤਾਰੇ ਜਾਣਗੇ। ਇਹ ਵੀ ਕਿਹਾ ਪੰਜਾਬ ਦੀਆਂ ਸ਼ਹਿਰੀ ਸੀਟਾਂ ਦੇ ਉੱਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਤੇ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਚੋਣ ਲੜਾਈ ਜਾਊਗੀ। ਔਰ ਇਹ ਵੀ ਉਹਨਾਂ ਨੇ ਗੱਲ ਕਹੀ ਕਿ ਜਿਹੜਾ ਸੰਯੁਕਤ ਸਮਾਜ ਮੋਰਚਾ ਹੈ ਉਹ ਸ਼ੀਸ਼ਾ ਵਿਖਾਊਗਾ ਸਮਾਜ ਨੂੰ ਔਰ ਲੋਕਾਂ ਨੂੰ ਬਿਹਤਰੀਨ ਕੈਂਡੀਡੇਟ ਜਿਹੜੇ ਆ ਉਹ ਦਊਗਾ। ਜਿਹੜਾ ਦੂਜੇ ਪਾਸੇ ਗੁਰਨਾਮ ਸਿੰਘ ਚਡੂਨੀ ਹੁਰੀ ਨੇ ਭੱਜੇ ਉਹ ਵੀ ਫਿਰ ਰਹੇ ਨੇ। ਹੁਣ ਇਹ ਨਹੀਂ ਪਤਾ ਕਿ ਸੰਯੁਕਤ ਸਮਾਜ ਮੋਰਚਾ ਤੇ ਗੁਰਨਾਮ ਸਿੰਘ ਚਡੂਨੀ ਹੁਰੀ ਆਪਸ ਦੇ ਵਿੱਚ ਕੋਈ ਗੱਠਜੋੜ ਕਰਨਗੇ ਜਾਂ ਨਹੀਂ। ਜੇ ਨਹੀਂ ਕਰਦੇ ਤਾਂ ਉਹ ਕਹਿੰਦੇ ਅਸੀਂ 117 ਉਮੀਦਵਾਰ ਜਿਹੜੇ ਖੜੇ ਕਰਨੇ ਆ। ਇਹਨਾਂ ਉਮੀਦਵਾਰਾਂ ਦੀ ਹੋਣੀ ਕੀ ਹੋਊਗੀ ਇਹਦਾ ਅੰਦਾਜ਼ਾ ਤੁਸੀਂ ਸਹਿਜੇ ਲਾ ਸਕਦੇ ਹੋ, ਕਿਉਂਕਿ ਤੁਹਾਡੇ ਕੋਲੇ ਕੋਈ ਅਜੇ ਇਸ ਤਰ੍ਹਾਂ ਦਾ ਢਾਂਚਾ ਨਹੀਂ ਹੈਗਾ ਕਿ ਤੁਸੀਂ ਪਹਿਲੀ ਤਾਂ ਗੱਲ 117 ਉਮੀਦਵਾਰ ਲੱਭ ਸਕੋ। ਇਹੀ ਬੜੀ ਵੱਡੀ ਗੱਲ ਹੋਊਗੀ। ਤੁਸੀਂ ਉਹਨੂੰ ਕਿਵੇਂ ਸਕਰੀਨਿੰਗ ਉਹਨਾਂ ਦੀ ਕਰਕੇ ਲਿਆਓਗੇ। ਦੂਜਾ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਜਿੰਨੀਆਂ ਜਥੇਬੰਦੀਆਂ ਚੋਣ ਲੜਨੀਆਂ ਚਾਹੁੰਦੀਆਂ ਨੇ
ਉਹਨਾਂ ਦੇ ਅੰਦਰ ਬੜਾ ਕੁਝ ਚੱਲ ਰਿਹਾ ਵੀ 3 ਟਿਕਟਾਂ ਮੇਰੀਆਂ, 4 ਟਿਕਟਾਂ ਮੇਰੀਆਂ। ਜਿਹੜੀ ਕੁਨਬਾ ਪ੍ਰਸਤੀ ਸਿਆਸੀ ਧਿਰਾਂ ਦੇ ਵਿੱਚ ਚੱਲ ਰਹੀ ਹੈ ਨਾ, ਸਿਆਸੀ ਧਿਰਾਂ 'ਚ, ਉਹੀ ਇੱਥੇ ਕਿਸਾਨ ਆਗੂਆਂ ਦੇ ਅੰਦਰ ਵੀ ਚੱਲ ਰਹੀ ਹੈ। ਇੱਥੇ ਵੀ ਪੁੱਤ ਪ੍ਰਸਤੀ ਭਾਰੂ ਹੋ ਰਹੀ ਆ, ਭਤੀਜਾਵਾਦ ਜਿਹੜਾ ਉਹ ਭਾਰੂ ਹੋ ਰਿਹਾ। ਜਿਹੜੇ ਕਿਸਾਨ ਆਗੂਆਂ ਦੇ ਨਿਆਣੇ ਹੈਗਾ, ਉਹੀ ਭੱਜੇ ਫਿਰਦੇ ਆ ਕਿ ਇੱਕ ਟਿਕਟ ਉਹਨਾਂ ਨੂੰ ਵੀ ਮਿਲ ਜੇ ਤੇ ਉਹ MLA ਬਣ ਕੇ ਛੇਤੀ ਦੇਣੀ ਵਿਧਾਨ ਸਭਾ ਦੇ ਵਿੱਚ ਪਹੁੰਚਣ। ਇਹ ਜੇ ਤਾਂ ਜਿਹੜੇ ਇਹ ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਨੇ, ਇਹ ਤਰਜੀਹ ਦਿੰਦੀਆਂ ਨੇ ਉਹਨਾਂ ਲੋਕਾਂ ਨੂੰ। ਦੇਖੋ, ਇਹਦੇ ਵਾਸਤੇ ਤੁਹਾਨੂੰ ਇੱਕ ਕ੍ਰਾਈਟੇਰੀਆ ਤਾਂ ਸੈੱਟ ਕਰਨਾ ਪਊਗਾ, ਕਿਹੜੇ ਲੋਕ ਕਿੰਨੇ ਦਿਨ ਮੋਰਚੇ ਦੇ ਉੱਤੇ ਰਹੇ ਨੇ, ਉਹਨਾਂ ਦੀ ਉੱਥੇ ਕੰਟਰੀਬਿਊਸ਼ਨ ਕੀ ਹੈ। ਇਹਦੇ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਰਿਹਾ ਉਸ ਮੋਰਚੇ ਦੇ ਉੱਤੇ। ਉਹ ਛੋਟੇ ਛੋਟੇ ਕੰਮਾਂ ਤੋਂ ਲੈ ਕੇ ਵੱਡੇ ਵੱਡੇ ਕੰਮਾਂ ਤੱਕ 1 ਸਾਲ ਤੱਕ ਸਟੇਜਾਂ ਚਲਾਉਣੀਆਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀਗਾ। 1 ਸਾਲ ਤੱਕ ਕੰਟੀਨਿਊਸ ਲੰਗਰ ਲਾਉਣੇ, ਉੱਥੇ ਸੁਰੱਖਿਆ ਕਰਨੀ, ਉੱਥੇ ਜਿਹੜੀਆਂ ਬੀਬੀਆਂ ਮੌਜੂਦ ਸਨ ਉਹਨਾਂ ਦੀ ਸੁਰੱਖਿਆ ਕਰਨੀ, ਸਫਾਈ ਦਾ ਧਿਆਨ ਰੱਖਣਾ, ਇਹ ਬਹੁਤ ਵੱਡੀਆਂ ਗੱਲਾਂ ਸੀ। ਕਿਹੜੇ ਲੋਕ ਸਨ ਜਿਨ੍ਹਾਂ ਨੇ ਇਹ ਸਾਰਾ ਕੁਝ ਸਾਂਭੀ ਰੱਖਿਆ? ਕੀ ਜਿਹੜੀਆਂ ਟਿਕਟਾਂ ਨੇ ਉਹਨਾਂ ਨੂੰ ਉਹਦੇ ਵਿੱਚ ਸ਼ਾਮਿਲ ਕੀਤਾ ਜਾਊਗਾ ਉਹਨਾਂ ਲੋਕਾਂ ਨੂੰ, ਤੇ ਫਿਰ ਕਹਾਣੀ ਹੋਰ ਹੋ ਸਕਦੀ ਹੈ। ਜੇ ਜਿਹੜੀ ਆ ਉਹ ਪੁੱਤ ਭਤੀਜਾਵਾਦ ਹੀ ਅੱਗੇ ਵਧਣਾ, ਕਿਉਂਕਿ ਕਿਹਾ ਜਾ ਰਿਹਾ ਕਿ ਜਿੰਨੇ ਕਿਸਾਨ ਆਗੂ ਨੇ ਉਹਨਾਂ ਦੇ ਪੁੱਤ ਲਗਭਗ ਤਿਆਰੀ ਕਰੀ ਬੈਠੇ ਆ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਮੀਦਵਾਰ ਬਣਨ ਦੇ ਵਾਸਤੇ। ਜੇ ਪੁੱਤ ਭਤੀਜਿਆਂ ਤੱਕ ਹੀ ਟਿਕਟਾਂ ਜਿਹੜੀਆਂ ਉਹ ਸੀਮਿਤ ਰਹਿ ਜਾਂਦੀਆਂ ਨੇ, ਤੇ ਫਿਰ ਕਿਵੇਂ ਜਿਹੜਾ ਲੋਕ ਇਹਨਾਂ ਨੂੰ ਜਿਤਾਉਣਗੇ, ਇਹ ਵੱਡਾ ਸਵਾਲ ਹੈ। ਦੂਜਾ, ਜਿਹੜੇ ਆਮ ਲੋਕ ਉੱਥੇ ਵੱਡੀ ਗਿਣਤੀ ਦੇ ਵਿੱਚ ਗਏ ਸਨ ਕਿਸਾਨਾਂ ਦੇ ਨਾਲ, ਨੋ ਡਾਊਟ ਉਹਨਾਂ ਦੇ ਵਿੱਚ ਅੱਜ ਵੀ ਜੋਸ਼ ਉਸੇ ਤਰੀਕੇ ਦਾ ਬਰਕਰਾਰ ਹੈ। ਉਹ ਤੁਸੀਂ ਬੱਸਾਂ ਨੂੰ ਰੋਕ ਕੇ, ਕੋਈ ਇਹ ਨਹੀਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋ ਗਏ, ਬੱਸ ਰੋਕਤੀ, ਬੱਸ ਭੰਨਤੀ ਨਾ। ਉਹ ਸਿਰਫ ਬੱਸਾਂ ਦੇ ਵਿੱਚ 5-7 ਮਿੰਟ ਲਈ ਜੋਸ਼ੀਲੀ ਗੱਲ ਕਰਦੇ ਸੀਗੇ ਕਿ ਸਾਡਾ 700 ਬੰਦਾ ਸ਼ਹੀਦੀਆਂ ਪ੍ਰਾਪਤ ਕਰ ਗਿਆ। ਤੁਸੀਂ ਕਿਹਨਾਂ ਦੀਆਂ ਰੈਲੀਆਂ 'ਚ ਜਾ ਰਹੇ ਹੋ? ਲੋਕ ਬੱਸਾਂ 'ਚੋਂ ਉਤਰ ਗਏ ਉਹਨਾਂ ਦੀ ਗੱਲ ਸੁਣ ਕੇ। ਲੋਕ ਅੱਜ ਵੀ ਉਹਨਾਂ ਦੀ ਗੱਲ ਸੁਣਨ ਦੇ ਵਾਸਤੇ ਤਿਆਰ ਨੇ, ਬਸ਼ਰਤੇ ਗੱਲ ਕਹਿਣ ਵਾਲੇ ਉਹ ਕੌਣ ਨੇ ਉਹਨਾਂ ਨੂੰ ਕੋਈ ਨਹੀਂ ਜਾਣਦਾ। ਜਿਹੜੇ ਬੱਸ ਦੇ ਵਿੱਚ ਜਾ ਕੇ ਗੱਲ ਕਰ ਰਹੇ ਨੇ ਉਹ ਕੋਈ ਆਗੂ ਨਹੀਂ, ਉਹ ਆਮ ਬੰਦੇ ਨੇ। ਜੇ ਤਾਂ ਆਮ ਬੰਦਿਆਂ ਦੇ ਵਿੱਚੋਂ ਪਿਕ ਕੀਤਾ ਜਾਂਦਾ ਤੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਇਹ ਲੋਕ ਕੁਝ ਨਵਾਂ, ਮੈਂ ਇਹ ਨਹੀਂ ਕਹਿੰਦਾ ਕਿ ਸਿਰਜ ਦੇਣਗੇ, ਸਿਰਜਣ ਵਾਲੇ ਪਾਸੇ ਨੂੰ ਸਟੈਪ ਲੈ ਸਕਦੇ ਆ। ਪਰ ਜੇ ਇਹ ਉੱਥੇ ਇੱਕ ਕੁਨਬਾ ਪ੍ਰਸਤੀ ਦੇ ਆਲੇ ਦੁਆਲੇ ਆਪਣੇ ਪਰਿਵਾਰਾਂ ਤੱਕ ਸੀਮਿਤ ਹੋ ਗਏ ਤੇ ਇੱਕ ਬਿਹਤਰੀਨ ਮੌਕਾ ਅੱਜ ਵਾਸਤੇ ਨਹੀਂ ਬਲਕਿ ਲੰਮੇ ਸਮੇਂ ਦੇ ਵਾਸਤੇ ਗਵਾ ਲੈਣਗੇ। ਜੇ ਇਹ ਆਪਣੀ ਰੜਕਵੀਂ ਹਾਜ਼ਰੀ ਨਾ ਲਵਾ ਸਕੇ ਤੇ ਅੱਗੋਂ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਇਹੋ ਜਿਹੇ ਮੋਰਚਿਆਂ ਦੇ ਵਾਸਤੇ। ਖਾਸ ਤੌਰ ਦੇ ਉੱਤੇ ਵੀ ਜੇ ਤੁਸੀਂ ਮੋਰਚੇ ਲਾ ਕੇ ਸਿਰਫ ਇਲੈਕਸ਼ਨਾਂ ਲੜਨੀਆਂ ਨੇ ਤੇ ਫਿਰ ਲੋਕ ਨਹੀਂ ਤੁਰਨਗੇ। ਲੋਕ ਇਲੈਕਸ਼ਨਾਂ ਲੜਨ ਦੇ ਵਾਸਤੇ ਇਹਨਾਂ ਦੇ ਨਾਲ ਨਹੀਂ ਸਨ ਗਏ, ਔਰ ਬਹੁਤ ਸਾਰੀਆਂ ਸਿਆਸੀ ਧਿਰਾਂ ਦੇ ਨਾਲ ਸੰਬੰਧਿਤ ਲੋਕ ਸਨ ਜਿਹੜੇ ਕਿ ਵਾਪਸ ਆ ਕੇ ਆਪੋ ਆਪਣੀ ਧਿਰ ਦੇ ਨਾਲ ਤੁਰ ਵੀ ਪਏ। ਭੁਲੇਖਾ ਹੈਗਾ ਇਹਨਾਂ ਨੂੰ, ਲੋਕਾਂ ਨੇ ਸ਼ੀਸ਼ਾ ਦਿਖਾ ਦੇਣਾ ਇਹਨਾਂ ਨੂੰ, ਬਸ ਇਹ ਨਹੀਂ ਸੀ ਚਾਹੀਦਾ ਇਹਨਾਂ ਨੂੰ। ਅੱਗੇ ਮੋਹਾਲੀ ਦੀ ਅਦਾਲਤ ਵਿੱਚ ਸੁਖਪਾਲ ਖਹਿਰਾ ਵਿਰੁੱਧ ਚਲਾਨ ਪੇਸ਼ ਹੋਇਆ। ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਅਜੇ ਘਟੀਆਂ ਨਹੀਂ ਬਲਕਿ ਬਰਕਰਾਰ ਨੇ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਇਸ ਵੇਲੇ ਜਿਹੜੇ ਕਾਂਗਰਸ ਦੇ ਵਿੱਚ ਨੇ, ਸੁਖਪਾਲ ਖਹਿਰਾ ਉਹਦੇ ਵਿਰੁੱਧ ਕਾਨੂੰਨੀ ਘੇਰਾ ਮਜ਼ਬੂਤ ਕਰਦਿਆਂ ਚਲਾਨ ਪੇਸ਼ ਕੀਤਾ। ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਚਲਾਨ ਦੇ ਵਿੱਚ ਈਡੀ ਨੇ ਸੁਖਪਾਲ ਖਹਿਰੇ ਤੇ ਗੰਭੀਰ ਦੋਸ਼ ਲਾਏ ਆ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 20 ਜਨਵਰੀ ਦੇ ਉੱਤੇ ਫਿਕਸ ਕੀਤੀ ਆ, ਔਰ ਇਸ ਦਿਨ ਸੁਖਪਾਲ ਖਹਿਰਾ ਦੇ ਵਿਰੁੱਧ ਇਹ ਜਿਹੜੇ ਦੋਸ਼ ਆਇਦ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਊਗੀ। ਅਦਾਲਤ ਨੇ ਇਹ ਕਿਹਾ ਕਿ 20 ਜਨਵਰੀ ਨੂੰ ਸੁਖਪਾਲ ਖਹਿਰਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ। ਮੋਹਾਲੀ ਅਦਾਲਤ ਪਹਿਲਾਂ ਹੀ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਜ਼ਮਾਨਤ ਦੀ ਅਰਜ਼ੀ ਤਾਂ ਖਾਰਜ ਕਰ ਚੁੱਕੀ ਹੋਈ ਆ। ਉਹ ਇਸ ਵੇਲੇ ਜਿਹੜੀ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਬੰਦ ਨੇ।
11 ਨਵੰਬਰ 2021 ਨੂੰ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਲਈ ਈਡੀ ਦੇ ਸੈਕਟਰ 18 ਦੇ ਵਿੱਚ ਸਥਿਤ ਦਫ਼ਤਰ ਦੇ ਵਿੱਚ ਸੱਦਿਆ ਸੀ, ਜਿੱਥੇ ਮੁੱਢਲੀ ਪੁੱਛਗਿੱਛ ਦੇ ਦੌਰਾਨ ਉਹਦੀ ਗ੍ਰਿਫਤਾਰੀ ਪਾਈ ਗਈ। ਈਡੀ ਦੇ ਵੱਲੋਂ ਸਾਲ 2015 ਦੇ ਵਿੱਚ ਫਾਜ਼ਿਲਕਾ ਦੇ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਇਹ ਉਸ ਮਾਮਲੇ ਦੇ ਵਿੱਚ ਹੈ ਗ੍ਰਿਫਤਾਰੀ। ਇਸ ਤੋਂ ਇਲਾਵਾ ਸੁਖਪਾਲ ਖਹਿਰਾ ਤੇ ਵਿਦੇਸ਼ਾਂ ਚੋਂ ਚੰਦੇ ਦੇ ਰੂਪ ਦੇ ਵਿੱਚ ਪੈਸਾ ਇਕੱਠੇ ਕਰਨ ਦਾ ਗੰਭੀਰ ਦੋਸ਼ ਹੈ। ਔਰ ਪਿੱਛੇ ਜੇ ਈਡੀ ਨੇ ਕਰੀਬ 6 ਸਾਲ ਬਾਅਦ ਇਸ ਮਾਮਲੇ ਦੇ ਵਿੱਚ ਖਹਿਰਾ ਨੂੰ ਨਾਮਜ਼ਦ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ ਸੀਗਾ, ਔਰ ਉਹ ਪਿਛਲੇ 2 ਮਹੀਨੇ ਤੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਬੰਦ ਨੇ। ਵਿੱਚ ਆਵਾਜ਼ ਆਉਣ ਲੱਗੀ ਜੀ ਤੁਹਾਡੀ ਕੋਈ? ਨਹੀਂ ਜੀ, ਇੱਧਰ ਤਾਂ ਕੁਝ ਨਹੀਂ ਹੈਗਾ। ਕਾਦੀ ਆਵਾਜ਼ ਕਾਦੀ ਆਉਂਦੀ ਹੈ? ਅਦਾਲਤ ਹੈ ਜੀ, ਉਹਨੇ ਜੀ ਜੀ ਕੰਟੀਨਿਊ ਕਰੋ। ਅਦਾਲਤ ਨੇ ਜਿਹੜਾ ਸੀ ਉਹ ਉਹਦੀ ਜ਼ਮਾਨਤ ਅਰਜ਼ੀ ਜਿਹੜੀ ਉਹ ਰੱਦ ਕਰਤੀ ਸੀ, ਔਰ ਪਿਛਲੇ 2 ਮਹੀਨੇ ਤੋਂ ਉਹ ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦ ਨੇ। ਜਿਹੜੇ ਈਡੀ ਦੀ ਕਾਰਵਾਈ ਨੂੰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਇਹਨੂੰ ਗਲਤ ਦੱਸਦੇ ਰਹੇ ਆ, ਔਰ ਜੇਲ੍ਹ ਚੋਂ ਬਾਹਰ ਆਉਣ ਦੇ ਉਹਦੇ ਸਾਰੇ ਰਸਤੇ ਬੰਦ ਕਰਨ ਦੀ ਰੌਂ ਦੇ ਵਿੱਚ ਹੈ ਈਡੀ। ਹੁਣ ਵੱਡਾ ਸਵਾਲ ਇਹ ਆ ਕਿ ਸਮੇਂ-ਸਮੇਂ ਦੇ ਉੱਤੇ ਪਾਰਟੀਆਂ ਬਦਲਦੇ ਰਹੇ, ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਪੋਲੀਟੀਕਲ ਤੌਰ ਦੇ ਉੱਤੇ ਕਿਸੇ ਕਿਸਮ ਦੀ ਕੋਈ ਮਦਦ ਨਹੀਂ ਮਿਲ ਰਹੀ। ਹਾਲਾਤ ਇਹ ਨੇ ਕਿ ਜਦੋਂ ਸੁਖਪਾਲ ਖਹਿਰਾ ਨੇ ਕਾਂਗਰਸ ਜੁਆਇਨ ਕੀਤੀ ਆ ਹੈਲੀਪੈਡ ਦੇ ਉੱਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ, ਉਦੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਉਹ ਖਤਮ ਹੋ ਗਿਆ, ਉਹਨਾਂ ਦਾ ਟੈਨਿਓਰ ਖਤਮ ਹੋ ਗਿਆ। ਉਹ ਕਿਸੇ ਜਗ੍ਹਾ ਦੇ ਉੱਤੇ ਰਹੇ ਨਹੀਂ, ਮੁੱਖ ਮੰਤਰੀ ਨਹੀਂ ਰਹੇ। ਔਰ ਅੱਜ ਹਾਲਾਤ ਜਿਹੜੇ ਇਹ ਨੇ ਕਿ ਕੋਈ ਕਾਂਗਰਸੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਹੱਕ ਦੇ ਵਿੱਚ ਖੜੋਣ ਦੇ ਵਾਸਤੇ ਤਿਆਰ ਨਹੀਂਗਾ। ਉਹਨਾਂ ਦੇ ਹੱਕ ਦੇ ਵਿੱਚ ਖੜੇ ਨਾ ਹੋਣਾ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵਾਸਤੇ ਮੁਸੀਬਤ ਬਣੀ ਹੋਈ ਆ ਕਿ ਆਖਰ ਉਹ ਕਰਨ ਤਾਂ ਕੀ ਕਰਨ, ਜਾਣ ਤੇ ਕਿੱਧਰ ਨੂੰ ਜਾਣ। ਜਿਹੜੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਵੱਖਰੇ ਤੌਰ ਦੇ ਉੱਤੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਈਡੀ ਦੀ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ, ਇਹ ਅਜੇ ਤੱਕ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ। ਐਕਚੁਅਲੀ ਇਸ ਮਾਮਲੇ ਦੇ ਉੱਤੇ ਉਹ ਕਾਹਲੀ ਕਰ ਬੈਠੇ, ਉਹਨਾਂ ਦੀ ਜਿਹੜੀ ਟੀਮ ਸੀਗੀ, ਉਹਨਾਂ ਨੇ ਬਜਾਏ ਇਹਦੇ ਕਿ ਹੇਠੋਂ ਜ਼ਮਾਨਤ ਰੱਦ ਹੋਈ ਤੇ ਉਹ ਹਾਈ ਕੋਰਟ ਦੇ ਵਿੱਚ ਇਹਦੀ ਐਪਲੀਕੇਸ਼ਨ ਲਾਉਂਦੇ। ਹੁਣ ਜਿੰਨੀ ਦੇਰ ਤੱਕ ਇਹ ਐਪਲੀਕੇਸ਼ਨ ਉੱਥੇ ਸਟੈਂਡ ਕਰਦੀ ਹੈ ਕਿ ਈਡੀ ਨੇ ਗਲਤ ਗ੍ਰਿਫਤਾਰੀ ਪਾਈ ਆ, ਉਨੀ ਦੇਰ ਤੱਕ ਉਹ ਜਿਹੜੀ ਜ਼ਮਾਨਤ ਅਰਜ਼ੀ ਨਹੀਂ ਲਾ ਸਕਦੇ। ਇਸ ਕਰਕੇ ਉਹ ਇਸ ਮਾਮਲੇ ਦੇ ਵਿੱਚ ਵੀ ਮੁਸ਼ਕਲ ਦੇ ਵਿੱਚ ਫਸੇ ਹੋਏ ਆ। ਸੋ ਇਹ ਚਲਾਨ ਪੇਸ਼ ਹੋ ਜਾਣਾ, ਇਟ ਮੀਨਸ ਕਿ ਇਸ ਮਾਮਲੇ ਦੇ ਉੱਤੇ ਈਡੀ ਦੀ ਜਿਹੜੀ ਅਦਾਲਤ ਹੈ ਉਹ ਤੇਜ਼ੀ ਦੇ ਨਾਲ ਕਾਰਵਾਈ ਕਰ ਸਕਦੀ ਹੈ। ਇਸ ਮਸਲੇ ਦੇ ਉੱਤੇ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਜੀ। ਅਖੀਰ ਦੇ ਵਿੱਚ ਕਾਂਗਰਸ ਉਮੀਦਵਾਰਾਂ ਦੀ ਗੱਲ ਕਰਦੇ ਆ, ਪਹਿਲੀ ਸੂਚੀ ਕੱਲ ਆਉਣ ਦੀ ਸੰਭਾਵਨਾ? ਦੇਖੋ, ਇਹ ਜਿਹੜੀ ਸੂਚੀ ਹੈ ਇਹ ਜਾਰੀ ਕੱਲ ਨੂੰ ਕੀਤੀ ਜਾ ਸਕਦੀ ਹੈ। ਇੱਥੇ ਆਪਾ ਧਾਪੀ ਬੜੇ ਵੱਡੇ ਪੱਧਰ ਦੇ ਉੱਤੇ ਪਈ ਆ ਪੰਜਾਬ ਕਾਂਗਰਸ ਦੇ ਵਿੱਚ। ਕਾਂਗਰਸ ਹਾਈ ਕਮਾਂਡ ਨੇ 2 ਦਿਨ ਪਹਿਲਾਂ ਇਹ ਹਦਾਇਤਾਂ ਜਾਰੀ ਕੀਤੀਆਂ ਸੀਗੀਆਂ ਕਿ ਉਹ ਸਾਰੀਆਂ ਰੈਲੀਆਂ ਰੱਦ ਕਰ ਰਹੇ ਆ, ਵੱਡੀਆਂ ਰੈਲੀਆਂ ਨਹੀਂ ਕੀਤੀਆਂ ਜਾਣਗੀਆਂ ਸਣੇ ਪੰਜਾਬ। ਕੱਲ ਮੁੱਖ ਮੰਤਰੀ ਹੋਰਾਂ ਨੇ 3 ਜਗ੍ਹਾ ਤੇ ਰੈਲੀ ਕੀਤੀ, ਨਵਜੋਤ ਸਿੱਧੂ ਨੇ ਬਰਨਾਲੇ ਦੇ ਵਿੱਚ ਰੈਲੀ ਕੀਤੀ। ਮਤਲਬ ਕਿ ਹਾਈ ਕਮਾਂਡ ਨੂੰ ਪੰਜਾਬ ਕਾਂਗਰਸ ਦੇ ਆਗੂ ਟਿੱਚ ਜਾਣ ਰਹੇ ਆ। ਉਹ ਉਹਦੇ ਦਿੱਤੀਆਂ ਹੋਈਆਂ ਹਦਾਇਤਾਂ ਦੇ ਉੱਤੇ ਵੀ ਅਮਲ ਕਰਨ ਦੇ ਵਾਸਤੇ ਤਿਆਰ ਨੇਗੇ। ਹਾਈ ਕਮਾਂਡ ਦੀ ਸਥਿਤੀ ਬੜੀ ਅਜੀਬੋ-ਗਰੀਬ ਬਣੀ ਹੋਈ ਆ ਵੀ ਹਾਈ ਕਮਾਂਡ ਕਿਤੇ ਹੈ ਹੀ ਨਹੀਂ। 3 ਤਰੀਕ ਨੂੰ ਰੈਲੀ ਇੱਥੇ ਰਾਹੁਲ ਗਾਂਧੀ ਹੋਰਾਂ ਨੇ ਕਰਨੀ ਸੀ, ਉਹ ਕਰਕੇ ਰੈਲੀ ਕੈਂਸਲ, ਕਹਿੰਦੇ ਵਿਦੇਸ਼ ਨੂੰ ਚਲੇ ਗਏ। ਤੋ ਕਿੰਨਾ ਕੁ ਸੀਰੀਅਸ ਉਹ ਲੈ ਰਹੇ ਆ ਇਸ ਨੂੰ, ਇਹਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਕਿ ਏਡੀ ਵੱਡੀ ਰੈਲੀ ਰੱਖੀ ਹੋਵੇ ਤੇ ਕੈਂਸਲ ਕਰਕੇ ਨਿਕਲ ਜਾਣ। ਇਹ ਬੜਾ ਵੱਡਾ ਸਵਾਲ ਹੈ। ਹੁਣ ਜਿਹੜੀ ਕੇਂਦਰੀ ਚੋਣ ਕਮੇਟੀ ਹੈ ਉਹਦੀ ਭਲਕੇ 11 ਵਜੇ ਦਿੱਲੀ ਦੇ ਵਿੱਚ ਮੀਟਿੰਗ ਹੋਊਗੀ, ਜਿਹਦੀ ਪ੍ਰਧਾਨਗੀ ਸੋਨੀਆ ਗਾਂਧੀ ਹੋਰੀ ਕਰਨਗੇ।
ਤੇ ਇਸ ਸਕਰੀਨਿੰਗ ਕਮੇਟੀ ਨੇ ਪਿਛਲੇ ਦਿਨਾਂ ਤੋਂ 2 ਮੀਟਿੰਗਾਂ ਕਰਕੇ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਤਿਆਰ ਕਰ ਲਈ ਹੈ, ਜਿਹਦੇ ਉੱਤੇ ਆਖਰੀ ਮੋਹਰ ਕੇਂਦਰੀ ਚੋਣ ਕਮੇਟੀ ਲਾਊਗੀ। ਪਹਿਲੇ ਪੜਾਅ ਦੇ ਵਿੱਚ ਜਿਹੜਾ ਕਿੰਨੇ ਉਮੀਦਵਾਰਾਂ ਦਾ ਐਲਾਨ ਹੁੰਦਾ, ਇਹ ਵੱਖੋ ਵੱਖਰੀਆਂ ਅਟਕਲਾਂ ਸਾਹਮਣੇ ਆ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਮੌਜੂਦਾ ਵਿਧਾਇਕਾਂ ਤੇ ਜਿਹੜੇ ਮੰਤਰੀ ਨੇ ਉਹਨਾਂ ਦੀ ਨਾਮ ਹੋਣ ਦੀ ਸੰਭਾਵਨਾ ਹੈ ਸੂਚੀ ਦੇ ਵਿੱਚ। ਪੰਜਾਬ ਚੋਣਾਂ ਦੇ ਵਾਸਤੇ 1600 ਦੇ ਕਰੀਬ ਜਿਹੜੇ ਇੱਛੁਕ ਨੇ ਉਹਨਾਂ ਨੇ ਐਪਲੀਕੇਸ਼ਨਾਂ ਲਾਈਆਂ ਨੇ। ਪੰਜਾਬ ਭਰ ਦੇ ਵਿੱਚੋਂ ਸਭ ਤੋਂ ਵੱਧ ਚੋਣ ਲੜਨ ਦੇ ਚਾਹਵਾਨ ਹਲਕਾ ਖਰੜ ਤੋਂ ਨੇ, ਜਿੱਥੇ 35 ਐਪਲੀਕੇਸ਼ਨਾਂ ਆਈਆਂ ਨੇ। ਸਕਰੀਨਿੰਗ ਕਮੇਟੀ ਦੇ ਵੱਲੋਂ ਉਹਨਾਂ ਹਲਕਿਆਂ ਤੋਂ ਪਹਿਲੀ ਸੂਚੀ ਦੇ ਵਿੱਚ ਉਮੀਦਵਾਰ ਐਲਾਨੇ ਜਾਣੇ ਨੇ ਜਿੱਥੇ ਉਮੀਦਵਾਰਾਂ ਸੰਬੰਧੀ ਕੋਈ ਵਾਦ ਵਿਵਾਦ ਨਹੀਂਗਾ। ਜਿਹੜੇ ਹਲਕਿਆਂ ਤੋਂ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਜਾਣੀ ਹੈ, ਉਹਦੇ ਬਦਲ ਦੇ ਵਜੋਂ ਮਜ਼ਬੂਤ ਉਮੀਦਵਾਰਾਂ ਦੀ ਭਾਲ ਜਾਰੀ ਹੈ। ਅਕਾਲੀ ਦਲ, ਬਾਦਲ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਜਾਣ ਦੇ ਵਿੱਚ ਪਹਿਲ ਕੀਤੀ ਜਾ ਚੁੱਕੀ ਹੈ। ਕਾਂਗਰਸ ਵੀ ਐਤਕੀ ਉਮੀਦਵਾਰਾਂ ਦਾ ਅਗੇਤਾ ਐਲਾਨ ਕਰਨਾ ਚਾਹੁੰਦੀ ਹੈ। ਕੋਈ ਵੱਡਾ ਅੜਿੱਕਾ ਨਾ ਪਿਆ ਤਾਂ ਕਾਂਗਰਸ ਹਾਈ ਕਮਾਂਡ ਦੀ ਪਹਿਲੀ ਸੂਚੀ ਕੱਲ ਨੂੰ ਆ ਸਕਦੀ ਹੈ। ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਵੱਲੋਂ ਹੁਣ ਤੱਕ ਉਮੀਦਵਾਰਾਂ ਦੀ ਚੋਣ ਸੰਬੰਧੀ ਸਰਵੇ ਕਰਵਾਏ ਜਾ ਚੁੱਕੇ ਨੇ। 4 ਸਰਵੇ ਇਹ ਹੋਏ ਨੇ। ਖਰਾਬ ਕਾਰਗੁਜ਼ਾਰੀ ਵਾਲੇ ਵਿਧਾਇਕਾਂ ਤੇ ਐਤਕੀ ਟਿਕਟ ਛਾਂਟੀ ਦੀ ਤਲਵਾਰ ਲਟਕ ਰਹੀ ਆ, ਉਹ ਵੀ ਇਹ ਉਡੀਕ ਰਹੇ ਆ ਕੱਟੋ ਟਿਕਟ, ਤੇ ਉਦੋਂ ਬਾਅਦ ਸਾਡੇ ਕੋਲੇ ਚੋਇਸ ਆ ਬਥੇਰੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਇਸ ਆਸ ਦੇ ਉੱਤੇ ਬੈਠੀ ਆ ਕਿ ਜਿੰਨੀਆਂ ਕੁ ਟਿਕਟਾਂ ਕਾਂਗਰਸ ਕੱਟੂਗੀ ਉਹ ਟੱਟੂ ਉਹਨਾਂ ਦੀ ਪਾਰਟੀ ਜਿਹੜੀ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਬਣਾਈ ਆ, ਉਸ ਮਾਮਲੇ ਦੇ ਉੱਤੇ ਉਹਨਾਂ ਦੀ ਪਾਰਟੀ ਵੱਲ ਨੂੰ ਆਉਣਗੇ। ਆਸ ਭਾਰਤੀ ਜਨਤਾ ਪਾਰਟੀ ਨੂੰ ਵੀ ਲੱਗੀ ਹੋਈ ਹੈ ਕਿ ਜਿਹੜੇ ਵੱਖ-ਵੱਖ ਪਾਰਟੀਆਂ ਨਾਰਾਜ਼ ਹੋਣਗੇ, ਆਉਣੇ ਤਾਂ ਉਹਨਾਂ ਵੱਲ ਨੂੰ ਹੀ ਆ। ਸੋ ਪੰਜਾਬ ਦਾ ਚੋਣ ਦ੍ਰਿਸ਼ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਵਾਵਾ ਇੰਟਰਸਟਿੰਗਲੀ ਰਹੂਗਾ ਤੇ ਵੇਖਣ ਵਾਲਾ ਇਹ ਰਹੂਗਾ ਕਿ ਕਿਹੜੀ ਪਾਰਟੀ ਦੇ ਵਿੱਚ ਜਾਂਦਾ, ਕਿਉਂਕਿ ਇਹ ਭੱਜ ਨੱਠ ਨੂੰ ਥੋੜੀ ਜਿਹੀ ਠੱਲ ਜਿਹੜੀ ਪਈ ਆ ਉਹ ਸਿਰਫ ਇਸ ਕਰਕੇ ਪਈ ਆ ਕਿ ਭਾਜਪਾ ਦੀ ਰੈਲੀ ਫਲॉप ਹੋ ਗਈ ਫਿਰੋਜ਼ਪੁਰ ਵਾਲੀ, ਨਹੀਂ ਤਾਂ ਹੁਣ ਨੂੰ ਪਤਾ ਨਹੀਂ ਕਿੰਨੇ ਕੁ ਹੋਰ ਜਿਹੜੇ ਉਸ ਪਾਸੇ ਵੱਲ ਚਲੇ ਜਾਣੇ ਸੀ। ਹਾਲ ਦੀ ਘੜੀ ਇਹ ਸਾਰਾ ਕੁਝ ਠੱਲਿਆ ਹੋਇਆ, ਪਰ ਬਹੁਤ ਦੇਰ ਠੱਲਿਆ ਰਹਿਣਾ ਨਹੀਂ। ਬਿਲਕੁਲ ਜੀ, ਮੋੜਾ ਵੀ ਪੈ ਸਕਦਾ ਹੈ। ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।